इंटरनेशनल लैवल के उत्ते सिखां दे कतलेआम की मुहिम चल रही है, टारगेट किलिंग। ਇਹਦਾ ਜਿਹੜਾ ਮੁੱਖ ਦੋਸ਼ੀ ਆ ਉਹ ਅਮਿਤ ਸ਼ਾਹ ਹੈ। ਹਰੇਕ ਸਿੱਖ ਕੌਮ ਲਈ ਕੁਝ ਕਰਨਾ ਚਾਹੁੰਦਾ ਸੋ ਆਪੋ ਆਪਣੇ ਗਰੁੱਪ ਬਣ ਗਏ, ਧੜੇ ਬਣ ਗਏ, ਧਿਰਾਂ ਬਣ ਗਈਆਂ, ਟਕਰਾਅ ਵੀ ਹੋ ਜਾਂਦੇ ਆ। ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦੇ ਕਤਲੋਗਾਰਦ ਹੋ ਰਹੀ ਹੈ, ਇਹ ਇੱਕ ਬੜੀ ਪਲੈਨਿੰਗ ਦੇ ਨਾਲ ਕੰਮ ਚੱਲ ਰਿਹਾ। ਪਹਿਲਾਂ ਇੱਕ ਦਾ ਬੰਦਾ ਮਾਰੋ ਤੇ ਦੂਜੀ ਧਿਰ ਨੂੰ ਟਾਰਗੇਟ ਕਰ ਦੋ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦਾ ਚਿਹਰਾ ਮੋਹਰਾ, ਉਹਦਾ ਸਾਰਾ ਸਿਸਟਮ ਕਿਵੇਂ ਵਰਤਿਆ ਜਾ ਰਿਹਾ, ਜਿਸ ਤਰੀਕੇ ਨਾਲ ਗੈਂਗਸਟਰਾਂ ਨੂੰ ਵਰਤ ਕੇ ਸਾਡੀ ਕੌਮ ਦੇ ਜਿਹੜੇ ਹੀਰੋ ਬਣਨ ਵਾਲੇ ਨੌਜਵਾਨ ਨੇ, ਜਿਨ੍ਹਾਂ ਨੇ ਨਾਇਕ ਬਣਨਾ, ਜਿਨ੍ਹਾਂ ਨੇ ਇਤਿਹਾਸ ਸਿਰਜਣਾ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਕੋਈ ਲੁਕਿਆ ਛਿਪਿਆ ਨਹੀਂ। ਜਿਹੜੇ ਸਿੱਖ ਇਹ ਸਮਝਦੇ ਆ ਕਿ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਜਿਹੜਾ ਕਤਲ ਉਹ ਭਾਈ ਅਮਰਤਪਾਲ ਸਿੰਘ ਨੇ ਹੀ ਕਰਾਇਆ, ਉਹ ਭੜਕਾਊ ਜਾਂ ਅੱਗ ਲਾਊ ਲਹਿਜੇ 'ਚ ਜਦੋਂ ਇਹ ਗੱਲਾਂ ਕਰਦੇ ਆ ਉਹ ਸਹੀ ਨਹੀਂ ਕਿਹਾ ਜਾ ਸਕਦਾ। ਜਿਹੜੇ ਸਿੱਖ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਵੱਲੋਂ ਗੁਰਪ੍ਰੀਤ ਸਿੰਘ ਹਰੀ ਨਾਂ ਦੇ ਕਤਲ ਨੂੰ ਜਸਟੀਫਾਈ ਕਰਦੇ, ਕੋਈ ਵੀ ਕਾਰਨ ਦੱਸ ਕੇ ਵੀ ਜੀ ਤਾਂ ਐ ਗੰਦ ਲਿਖਦਾ ਸੀ ਜੀ, ਇਹ ਤਾਂ ਮਾੜਾ ਬੋਲਦਾ ਸੀਗਾ ਜੀ, ਇਹ ਵੀ ਸਹੀ ਨਹੀਂ। ਪੰਜਾਬ ਦੀ ਪੁਲਿਸ ਜਾਂ ਇੱਥੋਂ ਦੀਆਂ ਏਜੰਸੀਆਂ ਇਹਨਾਂ ਦੇ ਫਾਇਦੇ 'ਚ ਜਾਂਦੀ ਹੈ ਗੱਲ ਇਹ ਕਿ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਕਤਲ ਭਾਈ ਅਮਰਤਪਾਲ ਸਿੰਘ ਦੇ ਸਿਰ ਮੜਿਆ ਜਾਵੇ। ਇੱਕ ਤਾਂ NSA ਦਾ ਵਾਧਾ ਠੀਕ ਹੋ ਜੂ, ਜਿਹੜੇ ਦੁਸ਼ਮਣ ਦੇ ਬਾਰੇ ਆਪਾਂ ਨੂੰ ਸਪਸ਼ਟਤਾ ਹੋਵੇ, ਜਿਵੇਂ ਅੰਗਰੇਜ਼ਾਂ ਬਾਰੇ ਜਾਂ ਹੋਰ ਜਿਹਦੇ ਨਾਲ ਬਾਹ ਪਿਆ, ਉਹ ਆਪਾਂ ਨੂੰ ਸਪਸ਼ਟ ਤੌਰ ਤੇ ਪਤਾ ਹੁੰਦਾ ਤੇ ਉਹਦੇ ਨਾਲ ਕੌਮ ਹੋਰ ਤਰੀਕੇ ਨਾਲ ਨਜਿੱਠਦੀ। ਪਰ ਜਿਹੜੀ ਕੌਮ ਨੂੰ ਆਪਾਂ ਜੱਫੀਆਂ ਪਾਈ ਫਿਰੀਏ, ਇਹੀ ਸਾਡੇ ਨਾਲ ਵਾਪਰ ਰਿਹਾ। ਬ੍ਰਾਹਮਣਵਾਦ ਦੀ ਰਾਖੀ ਲਈ 9ਵੇਂ ਪਾਤਸ਼ਾਹ ਨੇ ਆਪਣਾ ਸੀਸ ਕੁਰਬਾਨ ਕਰਤਾ। 9ਵੇਂ ਪਾਤਸ਼ਾਹ ਦੇ ਸਪੁੱਤਰ ਦਸ਼ਮੇਸ਼ ਪਾਤਸ਼ਾਹ ਨਾਲ ਜੋ ਕੁਝ ਬ੍ਰਾਹਮਣਵਾਦੀਆਂ ਨੇ ਕੀਤਾ ਉਹ ਆਪਣੇ ਸਾਹਮਣੇ। ਉਹ 100 ਸਾਲ ਜਦੋਂ ਸਾਡੇ ਸਿਰਾਂ ਦੇ ਮੁੱਲ ਪੈ ਰਹੇ ਸੀ, ਜਦੋਂ ਸਿੱਖ ਅਜੇ ਵੀ ਇਹਨਾਂ ਦੀਆਂ ਇੱਜ਼ਤਾਂ ਬਚਾਉਂਦੇ ਫਿਰਦੇ ਸੀ, ਗਜ਼ਨੀ ਦੇ ਬਾਜ਼ਾਰ ਦੇ ਵਿੱਚ ਉੱਥੇ ਔਰਤਾਂ ਦੀ ਨਿਲਾਮੀ ਹੁੰਦੀ ਸੀ, ਤੇ ਉਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਨੂੰ ਚਾਅ ਚੜਿਆ ਹੋਇਆ ਸੀ 4 ਪੈਸੇ ਬਣਾਉਣ ਦਾ, ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰੀਕੇ ਨਾਲ ਸਾਰੇ ਸਿੱਖ ਜਗਤ ਨੇ ਤੇ ਦੁਨੀਆ ਭਰ ਦੇ ਲੋਕਾਂ ਨੇ ਸੁਣ ਹੀ ਲਿਆ ਕਿ ਕੈਨੇਡਾ ਦੇ ਡਿਪਟੀ ਵਿਦੇਸ਼ ਮੰਤਰੀ ਨੇ ਇਹ ਤੱਥ ਹੁਣ ਦੁਨੀਆ ਦੇ ਸਾਹਮਣੇ ਉਜਾਗਰ ਕਰ ਦਿੱਤਾ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦੇ ਕਤਲੇਆਮ ਦੀ ਮੁਹਿੰਮ ਚੱਲ ਰਹੀ ਆ, ਟਾਰਗੇਟ ਕਿਲਿੰਗ, ਇਹਦਾ ਜਿਹੜਾ ਮੁੱਖ ਦੋਸ਼ੀ ਆ ਉਹ ਅਮਿਤ ਸ਼ਾਹ ਆ। ਸੁਭਾਵਕ ਆ ਕਿ ਇਸ ਖਬਰ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਹੀ ਪੂਰੀ ਤਰ੍ਹਾਂ ਚਰਚਾ ਛਿੜਨੀ ਸੀ। ਸੋ ਅੱਜ ਜਦੋਂ ਇਹ ਖਬਰ ਪਬਲਿਕ ਦੇ ਵਿੱਚ ਆ ਕੇ ਡਿੱਗੀ ਤੇ ਚਾਰੇ ਪਾਸਿਓਂ ਇਸ ਖਬਰ ਦੇ ਉੱਤੇ ਪ੍ਰਤੀਕਿਰਿਆਵਾਂ ਜਿਹੜੀਆਂ ਸੀ ਉਹ ਆਈਆਂ। ਸਾਰੇ ਲੋਕ ਜਿਹੜੇ ਦੂਜੇ ਮੁਲਕਾਂ 'ਚ ਜਾਂ ਦੂਜੀਆਂ ਧਰਮਾਂ ਕੌਮਾਂ ਦੇ ਆ, ਉਹਨਾਂ ਦਾ ਕੀ ਹਿਸਾਬ ਕਿਤਾਬ ਆ ਉਹ ਵਾਹਿਗੁਰੂ ਜਾਣੇ, ਪਰ ਸਾਡੀ ਕੌਮ ਦਾ ਤਾਂ ਬੱਚਾ ਜਾਣਦਾ ਕਿ 1947 ਤੋਂ ਸਾਡੇ ਘਾਣ ਲਈ, ਸਾਡੀ ਨਸਲਕੁਸ਼ੀ ਲਈ ਇੰਡੀਅਨ ਨਿਜ਼ਾਮ ਜਿਹੜਾ ਭਾਰਤੀ ਹਕੂਮਤ ਆ ਉਹ ਗਏ ਗੱਡਮੀ ਸਾਡੇ ਖਿਲਾਫ ਜੰਗ ਛੇੜੀ ਬੈਠੇ। ਤੇ ਇਹਦੇ ਉਲਟ ਸਾਡੀ ਕੌਮ ਦੇ ਅੰਦਰ ਉਹ ਗਦਾਰ ਬਿਰਤੀ ਵਾਲੇ ਲੋਕ ਜਿਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਦਾ ਇਹੋ ਜਿਹਾ ਬੁਖਾਰ ਚੜਿਆ ਹੋਇਆ, ਉਹ ਇੰਨੇ ਸਿਆਣੇ ਆ, ਇੰਨੇ ਸੂਝਵਾਨ, ਇੰਨੀ ਵਿਦਵਤਾ ਨਾਲ ਭਰੇ ਹੋਏ ਨੇ ਵੀ ਉਹਨਾਂ ਲੋਕਾਂ ਦੇ ਉੱਤੇ ਅਜੇ ਵੀ ਭਰੋਸਾ ਕਰਕੇ ਉਹਨਾਂ ਨਾਲ ਜੱਫੀਆਂ ਪਾ ਕੇ ਸਮਝਦੇ ਆ ਵੀ ਅਸੀਂ ਬਹੁਤ ਹੀ ਜ਼ਿਆਦਾ ਅਕਲਮੰਦ ਵਾਂ
ਤੇ ਜਿਹੜੇ ਸਿੱਖ ਕਹਿੰਦੇ ਆ ਵੀ ਇਹਨਾਂ ਤੋਂ ਬਚੋ, ਉਹ ਕਹਿੰਦੇ ਆ ਜੀ ਉਹਨਾਂ ਨੂੰ ਤਾਂ ਪਤਾ ਨਹੀਂ, ਉਹ ਤਾਂ ਜੀ ISI ਦੇ ਸਪਾਂਸਰਡ ਨੇ, ਉਹ ਤਾਂ ਜੀ ਫਲਾਨੇ ਨਾਲ ਆ ਧਮਕਾਨੇ ਨਾਲ। ਸੋ ਅੱਜ ਜਦੋਂ ਕੈਨੇਡਾ ਵਰਗੇ ਮੁਲਕ ਐਲਾਨੀਆ ਤੌਰ ਦੇ ਉੱਤੇ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਭਾਰਤ ਦਾ ਚੋਟੀ ਦੇ ਸਰਕਾਰੀ ਅਧਿਕਾਰੀਆਂ ਚੋਂ, ਮੰਤਰੀਆਂ ਚੋਂ ਚੋਟੀ ਤੇ ਬੈਠਾ ਬੰਦਾ ਮੋਦੀ ਤੋਂ ਬਾਅਦ ਅਗਲਾ ਅਮਿਤ ਸ਼ਾਹ ਹੀ। ਹੁਣ ਇਦੋਂ ਅੱਗੇ ਅਸੀਂ ਕੀ ਕਿੱਥੇ ਜਾ ਕੇ ਖੜਾਂਗੇ? ਕੀ ਸਾਨੂੰ ਕਿੱਥੋਂ ਚਾਹੀਦਾ ਵੀ ਹੋਰ ਜਿਹਦੇ ਨਾਲ ਸਾਡੇ ਬੰਦਿਆਂ ਨੂੰ ਯਕੀਨ ਆ? ਆਹੀ ਦਿਨ ਸੀ ਜਦੋਂ ਸਾਡੀ ਕੌਮ ਨੇ ਦਰਬਾਰ ਸਾਹਿਬ ਦੇ ਉੱਤੇ ਕਹਿਰ ਬਰਪਾਉਣ ਵਾਲੀ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ, ਤੇ ਉਦੋਂ ਬਾਅਦ ਵਿੱਚ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਸ ਕਤਲੇਆਮ ਦੇ ਮੌਕੇ ਸਭ ਤੋਂ ਜਿਹੜੀ ਨੀਚਤਾ ਵਾਲੀ ਗੱਲ ਆ ਉਹ ਇਹ ਸੀ ਵੀ ਹਰ ਥਾਂ ਦੇ ਉੱਤੇ ਜਿਹੜੇ ਕਾਤਲ ਟੋਲੇ ਸੀ ਉਹ ਜਾ ਕੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਂਦੇ ਸੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਕੇ ਉਪਰੰਤ ਉਸ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਵਸਦੇ ਸਿੱਖਾਂ ਦੇ ਘਰਾਂ 'ਚ ਵੜ ਕੇ ਧੀਆਂ ਭੈਣਾਂ ਨੂੰ ਬੇਪੱਤ ਕਰਕੇ, ਸਿੱਖਾਂ ਦੇ ਦਾੜੇ ਕੇਸ ਮੁੰਨ ਕੇ, ਉੱਤੇ ਜਲਨਸ਼ੀਲ ਪਦਾਰਥ ਸੁੱਟ ਕੇ, ਜਿਸ ਤਰੀਕੇ ਨਾਲ ਇਹ ਕਹਿਰ ਉਸ ਮੌਕੇ ਸਿੱਖਾਂ ਤੇ ਵਪਰਾਇਆ ਗਿਆ, ਆ ਹਿੰਦੂ ਸਿੱਖ ਏਕਤਾ ਵਾਲੇ ਸਿੱਖ ਦੱਸ ਦੇਣ ਵੀ ਕਦੇ ਕਿਸੇ ਹੋਰ ਨਸਲ ਨੇ, ਹੋਰ ਕੌਮ ਨੇ ਵੀ ਸਾਡੇ ਨਾਲ ਇਉਂ ਕੀਤਾ? ਸਿੱਖਾਂ ਦਾ ਬੜੀਆਂ ਕੌਮਾਂ, ਧਰਮਾਂ ਜਾਂ ਹੋਰਨਾਂ ਲੋਕਾਂ ਨਾਲ ਮਸਲੇ ਵਿਵਾਦ ਬਣੇ, ਟਕਰਾਅ ਰਹੇ। ਮੁਗਲ ਹਕੂਮਤ ਵੇਲੇ ਵੀ ਟਕਰਾਅ ਰਿਹਾ, ਅੰਗਰੇਜ਼ਾਂ ਵੇਲੇ ਹੋਰ ਬੜਿਆਂ ਨਾਲ। ਆ ਜਦੋਂ 1919 ਦੇ ਜਲਿਆਂਵਾਲੇ ਬਾਗ ਦਾ ਸਾਕੇ ਦਾ ਸ਼ਹੀਦ ਊਧਮ ਸਿੰਘ ਨੇ ਹਿਸਾਬ ਕਿਤਾਬ ਬਰਾਬਰ ਕੀਤਾ, ਉਦੋਂ ਕੀ ਇੰਗਲੈਂਡ 'ਚ, ਲੰਡਨ 'ਚ ਸਾਡੇ ਭਾਈਚਾਰੇ ਨੂੰ ਆਹੀ ਕੁਝ ਹੋਇਆ ਸੀ ਜਿਹੜਾ ਕੁਝ ਇੱਥੇ ਹੋਇਆ? ਇਹ ਸਾਰਾ ਕੁਝ ਪੂਰਾ ਪਲੈਨਡ ਸੀ, ਪਹਿਲਾਂ ਹੀ ਮਿਥ ਲਿਆ ਗਿਆ ਸੀ ਕਿ ਜੂਨ 84 ਵਿੱਚ ਤਾਂ ਆਪਾਂ ਪੰਜਾਬ ਦੇ ਵਿੱਚ ਘਾਣ ਕਰ ਲਿਆ, ਸਿੱਖਾਂ ਦੇ ਉੱਤੇ ਬਹੁਤ ਕਹਿਰ ਢਾ ਲਿਆ। ਉਹਦਾ ਉਦੋਂ ਤੋਂ ਧਰਮੀ ਫੌਜੀਆਂ ਨੇ ਜੋ ਬੈਰਕਾਂ ਛੱਡੀਆਂ, ਫੌਜਾਂ ਦੀ ਬਗਾਵਤ ਹੋਣ ਕਰਕੇ ਕੰਮ ਰੋਕਣਾ ਪੈ ਗਿਆ, ਨਹੀਂ ਤਾਂ ਇੱਥੇ ਮਹੀਨਾ ਡੇਢ ਮਹੀਨਾ ਸਾਡੇ ਉੱਤੇ ਬਹੁਤ ਅਤਿਆਚਾਰ ਹੋਣੇ ਸੀ। ਖੈਰ, ਅਗਲੀ ਪਲਾਨ ਜਿਹੜੀ ਸੀ, ਜਿਹਨੂੰ ਆਪਰੇਸ਼ਨ ਸ਼ਾਂਤੀ ਕਿਹਾ ਜਾਂਦਾ ਹੈ, ਉਹਦੀ ਹੁਣ ਚਰਚਾ ਲਗਾਤਾਰ ਚੱਲਦੀ ਆ। ਉਹ ਇਹ ਮਿਥਿਆ ਹੋਇਆ ਸੀ ਵੀ ਜਦੋਂ ਆਪਾਂ ਪਹਿਲਾ ਜਿਹੜਾ ਜੂਨ 84 ਵਾਲਾ ਕੀਤਾ, ਉਹ ਤਾਂ ਕੀਤਾ ਜਦੋਂ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਗੁਰਦੁਆਰਿਆਂ 'ਚ ਜੁੜੇ ਹੁੰਦੇ ਆ। ਹੁਣ ਇਹ ਨਵੰਬਰ ਦੇ ਲਾਗੇ ਜੇ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਆਊਗਾ, ਉਦੋਂ ਆਪਾਂ ਇਹ ਰੌਲਾ ਜਿਹਾ ਪਾ ਦੇਣਾ ਵੀ ਪਾਕਿਸਤਾਨ ਜਿਹੜਾ ਹੈ ਉਹਨਾਂ ਨੇ ਕਰਤਾ ਹਮਲਾ, ਤੇ ਭਾਰਤ ਵਾਲੇ ਪਾਸਿਓਂ ਸਿੱਖਾਂ ਨੇ ਉਹਨਾਂ ਦੇ ਨਾਲ ਮਿਲ ਕੇ ਬਗਾਵਤ ਕਰਤੀ ਆ, ਤੇ ਉਹਦੇ ਕਰਕੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਉੱਤੇ ਬਹੁਤ ਜੀ ਕਹਿਰ ਹੋ ਰਿਹਾ। ਇਸ ਤਰੀਕੇ ਦੀ ਪਲੈਨਿੰਗ ਦੇ ਤਹਿਤ ਥਾਂ ਥਾਂ ਦੇ ਉੱਤੇ ਤਿਆਰੀਆਂ ਸਾਰੇ ਭਾਰਤ ਵਿੱਚ ਕੀਤੀਆਂ ਗਈਆਂ। ਉਹ ਤਿਆਰੀਆਂ ਚੱਲ ਰਹੀਆਂ ਸੀ ਕਿ ਜਦੋਂ ਇਹ ਖਬਰ ਕਹਿੰਦੇ ਵੀ ਸ਼ਹੀਦ ਬੇਅੰਤ ਸਿੰਘ ਹੁਣਾਂ ਨੂੰ ਮਿਲੀ, ਤੇ ਇਹ ਗੱਲ ਸੁਣ ਕੇ ਉਹਨਾਂ ਨੇ, ਜਿਹੜਾ ਪਹਿਲਾਂ ਹੀ ਉਹਨਾਂ ਦਾ ਮਨ ਬਣਿਆ ਹੋਇਆ ਸੀ, ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਮੋਤੀਬਾਗ ਗੁਰਦੁਆਰੇ ਜਦੋਂ ਕੀਰਤਨ ਕਰਨ ਗਏ, ਉੱਥੇ ਉਹਨਾਂ ਨੇ ਇਸ ਜ਼ੁਲਮ ਦੇ ਮੁਤਲਕ ਆਪਣੇ ਬਖਿਆਨ ਦੇ ਵਿੱਚ ਕੀਰਤਨ ਕਰਦਿਆਂ ਦੱਸਿਆ ਸੀ, ਤੇ ਸ਼ਹੀਦ ਬੇਅੰਤ ਸਿੰਘ ਕਹਿੰਦੇ ਵੀ ਉੱਥੇ ਦਿਲ ਬਰਾਗ ਨਾਲ ਭਰ ਗਿਆ। ਤੇ ਉਹਦਾ ਰਿਸ਼ਤੇਦਾਰੀ ਚੋਂ ਫੁੱਫੜ ਲੱਗਦਾ ਸੀ ਸਰਦਾਰ ਕੇਹਰ ਸਿੰਘ, ਉੱਥੇ ਉਹ ਵੀ ਨੌਕਰੀ ਕਰਦਾ ਸੀ। ਉਹਨੇ ਉਹਨੂੰ ਹੌਸਲਾ ਦਿੱਤਾ। ਅਖੀਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਇੱਕ ਦੋ ਹੋਰ ਭਰਾਵਾਂ ਨੂੰ ਵੀ ਇਸ ਗੱਲ ਨਾਲ ਜੋੜਨਾ ਚਾਹਿਆ, ਪਰ ਜਿਹਦੇ ਲੇਖਾਂ 'ਚ ਲਿਖਿਆ ਹੁੰਦਾ ਸ਼ਹੀਦ ਸਤਵੰਤ ਸਿੰਘ ਦਾ ਮੇਲ ਹੋ ਗਿਆ, ਤੇ ਇਸ ਤਰੀਕੇ ਨਾਲ ਇੰਦਰਾ ਨੂੰ ਸੋਧਾ ਲਾਉਣ ਦੀ ਦਿਲਾਂ ਦੇ ਵਿੱਚ ਅਰਦਾਸ ਕਰਕੇ ਤਿਆਰੀ ਜਿਹੜੀ ਆ ਉਹ ਪਹਿਲਾਂ ਹੀ
ਚੱਲ ਰਹੀ ਸੀ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਸਾਡੀ ਕੌਮ ਦਾ ਸਾਰੇ ਮੁਲਕ ਦੇ ਵਿੱਚ ਕਤਲੇਆਮ ਕਰਨ ਦੀ ਪਲੈਨਿੰਗ ਤਿਆਰੀ ਚੱਲ ਰਹੀ ਆ, ਤੇ ਜੇ ਕਿਤੇ ਪੂਰੀ ਤਿਆਰੀ ਨਾਲ ਪੂਰੇ ਹਿਸਾਬ ਕਿਤਾਬ ਨਾਲ ਉਸ ਮੌਕੇ ਇਹਨਾਂ ਨੇ ਕੀਤਾ ਤੇ ਤਾਂ ਬਹੁਤ ਨੁਕਸਾਨ ਹੋਊ, ਇਹ ਤੋਂ ਪਹਿਲਾਂ ਹੀ ਕੰਮ ਕਰਨਾ ਪੈਣਾ। ਸੋ ਜਿਹੜਾ ਸਫਦਰਜੰਗ ਰੋਡ ਆ ਦਿੱਲੀ 'ਚ, ਜਿੱਥੇ ਇੰਦਰਾ ਗਾਂਧੀ ਦਾ ਘਰ ਤੇ ਨਾਲ ਦਫ਼ਤਰ ਆ, ਉੱਥੇ ਉਦਣ ਉਹ 31 ਅਕਤੂਬਰ ਨੂੰ ਆਪਦਾ ਇੱਕ ਇੰਟਰਵਿਊ ਕਿਸੇ ਚੈਨਲ ਵਾਲੇ ਨੂੰ ਦੇਣ ਆਈ ਸੀ, ਤੇ ਉੱਥੇ ਟੀਵੀ ਦੇ ਉੱਤੇ ਕਹਿੰਦੀ ਵੀ ਰੰਗ ਜਿਹੜਾ ਬਸੰਤੀ ਆ ਉਹ ਬੜਾ ਉੱਭਰਦਾ ਤੇ ਮੈਂ ਬਸੰਤੀ ਰੰਗ ਦੀ ਸਾੜੀ ਲਾ ਕੇ ਜਾਵਾਂ। ਤੇ ਉੱਥੇ ਜਾਣ ਮੌਕੇ ਉਹਨੂੰ ਇਸ ਗੱਲ ਦਾ ਭੋਰਾ ਅਹਿਸਾਸ ਨਹੀਂ ਸੀ ਵੀ ਅੱਜ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਆਪਦੀ ਕੌਮੀ ਜ਼ਿੰਮੇਵਾਰੀ ਨਿਭਾਉਣ ਲਈ ਉੱਥੇ ਤਿਆਰ ਹੋਏ ਬੈਠੇ ਆ। ਸੋ ਸਿੰਘਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਤੇ ਕਿਹਾ ਵੀ ਅਸੀਂ ਜੋ ਕਰਨਾ ਸੀ ਕਰਤਾ। ITBP ਵਾਲੇ ਜਿਹੜੇ ਉੱਥੇ ਇੰਡੋ ਤਿੱਬਤਨ ਬਾਰਡਰ ਪੁਲਿਸ ਵਾਲੇ ਸੀ, ਉਹਨਾਂ ਨੂੰ ਕਿਹਾ ਵੀ ਜਿਹੜਾ ਤੋਤੋ ਕਰਦਾ ਹੁਣ ਤੁਸੀਂ ਚਾਲ ਲਾ ਲਓ। ਫਿਰ ਇਹਨਾਂ ਨੂੰ ਫੜ ਕੇ ਉੱਥੇ ਨਾਲ ਜਿਹੜਾ ਰੈਸਟ ਰੂਮ ਜਿਹਾ ਬਣਿਆ ਹੋਇਆ ਸੀ ਦੱਸਦੇ ਆ, ਉੱਥੇ ਲੈ ਗਏ। ਉੱਥੇ ਬਹਿਸਬਾਜ਼ੀ ਹੋਈ, ਉਹਨਾਂ ਨੇ ਮਾੜਾ ਚੰਗਾ ਬੋਲਿਆ ਮੁਲਾਜ਼ਮਾਂ ਨੇ, ਤੇ ਇੱਥੇ ਮਾਹੌਲ ਫਿਰ ਭੱਗ ਗਿਆ ਤੇ ਉਹਨਾਂ ITBP ਵਾਲਿਆਂ ਨੇ ਗੋਲੀ ਚਲਾ ਕੇ ਤੇ ਇਹ ਜਿਹੜਾ ਸ਼ਹੀਦ ਬੇਅੰਤ ਸਿੰਘ ਆ ਇਹ ਉੱਥੇ ਮੌਕੇ ਤੇ ਸ਼ਹੀਦ ਹੋ ਗਿਆ। ਤੇ ਸਤਵੰਤ ਸਿੰਘ ਫੱਟੜ ਹੋ ਗਿਆ ਸੀ, ਉਹਦੇ ਵੀ ਗੋਲੀ ਲੱਗੀ ਸੀ। ਇਹ ਜਿਹੜਾ ਸ਼ਹੀਦ ਬੇਅੰਤ ਸਿੰਘ ਆ ਜਿਹਦਾ ਕੱਲ ਨੂੰ ਸਾਡੀ ਕੌਮ ਨੇ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਦਿਹਾੜਾ ਮਨਾਉਣਾ ਹੈ, ਜਦੋਂ ਆਪਾਂ ਖਰੜ ਤੋਂ ਮੋਹਾਲੀ ਨੂੰ ਜਾਂਦੇ ਆ ਤਾਂ 6 ਫੇਜ਼ ਵਾਲਾ ਬੱਸ ਸਟੈਂਡ ਲੰਘ ਕੇ ਜਿਹੜੀ ਚੰਡੀਗੜ੍ਹ ਵੱਲ ਨੂੰ ਸੜਕ ਅੱਗੇ ਨੂੰ ਜਾਂਦੀ ਹੈ, ਉੱਥੇ ਖੱਬੇ ਹੱਥ ਇੱਕ ਲਿੰਕ ਰੋਡ ਨਿਕਲਦੀ ਆ, ਉੱਥੇ ਪਿੰਡ ਆ ਮਲੋਆ। ਇਹ ਮਲੋਆ ਪਿੰਡ ਤੋਂ ਸੀ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ ਪੂਰਾ, ਪਰ ਜਦੋਂ ਇਹ 1980-81 ਦੇ 84 ਦੇ ਦੌਰ ਦੀ ਗੱਲ ਆ, ਉਦੋਂ ਇਹ ਕਾਫੀ ਹਟਮਾ ਪਿੰਡ ਸੀ। ਇਸ ਪਿੰਡ ਵਿੱਚ 8 ਮਈ 1950 ਨੂੰ ਸ਼ਹੀਦ ਬੇਅੰਤ ਸਿੰਘ ਦਾ ਜਨਮ ਹੋਇਆ ਤੇ ਕਈ ਪੀੜ੍ਹੀਆਂ ਤੋਂ ਇਹ ਪਰਿਵਾਰ ਗੁਰਸਿੱਖ ਸੀ, ਧਰਮੀ ਪਰਿਵਾਰ ਸੀ। ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਗੁਰੂ ਘਰ ਦੇ ਲਈ ਸੇਵਾ ਜਿਹੜੀ ਸੀ ਉਹ ਕਰਨ ਵਾਲੇ ਗੁਰਸਿੱਖ ਪਿਆਰੇ ਹੋਏ ਨੇ। ਅਖੀਰ ਇਸ ਪਰਿਵਾਰ ਦੇ ਵਿੱਚੋਂ ਵਡੇਰਿਆਂ ਦੇ ਵਿੱਚੋਂ ਗਿਆਨੀ ਪ੍ਰਤਾਪ ਸਿੰਘ ਦਾ ਜ਼ਿਕਰ ਆਉਂਦਾ, ਜਿਹੜੇ ਨਨਕਾਣਾ ਸਾਹਿਬ ਦੇ ਮੋਰਚੇ ਮੌਕੇ ਸਰਗਰਮ ਰਹੇ ਆ। ਤੇ ਇਸ ਪਰਿਵਾਰ ਦੇ ਵਿੱਚ ਜਿਹੜਾ ਭਾਈ ਬੇਅੰਤ ਸਿੰਘ ਆ, ਉਹਨਾਂ ਦੇ ਹੋਰ ਭਰਾ ਵੀ ਸਾਰੇ ਜਿਹੜੇ ਕਿਰਤੀ ਨੇ। ਮੈਂ ਉਹਨਾਂ ਦੇ ਘਰ ਜਦੋਂ ਗਿਆ ਸੀ ਬੜਾ ਆਨੰਦ ਆਇਆ ਕਿ ਬਿਲਕੁਲ ਸਾਦੇ ਜੇ ਘਰਾਂ ਦੇ ਵਿੱਚ ਕਿਰਤ ਕਰਨ ਵਾਲਾ ਇੱਕ ਇਹੋ ਜਿਹਾ ਪਰਿਵਾਰ, ਜਿਨ੍ਹਾਂ ਨੇ ਕੌਮ ਦੇ ਲਈ ਸਭ ਤੋਂ ਇਸ ਸਦੀ ਦਾ ਮਹਾਨ ਕਾਰਨਾਮਾ ਕਰਨ ਵਾਲਾ, ਜਿਨ੍ਹਾਂ ਦੇ ਪਰਿਵਾਰ ਚੋਂ ਸ਼ਹੀਦ ਬੇਅੰਤ ਸਿੰਘ ਹੋਇਆ। ਬੜਾ ਮੈਨੂੰ ਉਸ ਦਿਨ ਦਾ ਫਖਰ ਆ, ਮਾਣ ਆ, ਜਦੋਂ ਉਹਨਾਂ ਦੇ ਘਰਾਂ 'ਚ ਪ੍ਰਸ਼ਾਦੇ ਪਾਣੀ ਛਕੇ, ਮਾਂ-ਬਾਪ ਨੂੰ ਮਿਲੇ। ਸਰਦਾਰ ਸੁੱਚਾ ਸਿੰਘ ਜੀ ਜਿਹੜੇ ਬਾਪੂ ਜੀ ਸੀਗੇ, ਸਰਦਾਰ ਬੇਅੰਤ ਸਿੰਘ ਦੇ ਬਜ਼ੁਰਗ ਸੀ ਕਾਫੀ, ਉਹ ਇਸ ਪਰਿਵਾਰ ਨੇ ਜਿਹੜਾ ਕੌਮ ਦੇ ਵਿੱਚ ਕੰਮ ਕੀਤਾ ਨਾ ਜੀ, TC ਦਾ ਬੇਰ ਲਾਇਆ। ਮੈਂ ਕਈ ਵਾਰ ਇਹ ਗੱਲ ਕਹਿਣਾ ਹੁੰਦਾ ਬਈ ਜੇਕਰ ਆਪਾਂ ਹੋਰ ਜਿੰਨੇ ਮਰਜ਼ੀ ਜਿਹੜੇ ਦੁਸ਼ਟ ਸੀ ਉਹਨਾਂ ਨੂੰ ਸੋਧੇ ਲਾ ਲੈਂਦੇ, ਜੇ ਇੰਦਰਾ ਗਾਂਧੀ ਵਾਲਾ ਕੰਮ ਕੱਚਾ ਰਹਿ ਜਾਂਦਾ ਤੇ ਵੈਦਿਆ ਵਾਲਾ, ਫਿਰ ਗੱਲ ਬਣਨੀ ਨਹੀਂ ਸੀ। ਇਹ ਗੱਲ ਬੜੀ ਜ਼ਰੂਰੀ ਸੀ ਬਈ ਸਿੱਖ ਛੱਡਦੇ ਨਹੀਂ ਹੁੰਦੇ, ਪੰਗਾ ਲੈਣਾ ਨਹੀਂ ਲੈਣਾ ਉਹ ਤੁਹਾਡੀ ਮੌਜ ਆ। ਸਿੱਖ ਗੁਰਧਾਮਾਂ ਦੇ ਲਈ ਜਾਨ ਵਾਰਨੀ। ਕਈ ਸੋਚਦੇ ਨੇ ਵੀ ਲਓ ਜੀ ਉੱਥੇ ਫਿਰ ਉਹਨਾਂ ਨੇ ਮਾਰਤਾ, ਭਾਈ ਹਰੇਕ ਨੇ ਜਾਣਾ। ਤੇ ਕੌਮਾਂ ਧਰਮਾਂ ਦੇ ਮਸਲੇ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਜਿਹੜੇ ਮਸਲੇ ਆ ਨਾ, ਉਹ ਏਦਾਂ ਹੀ ਨੇ। ਜਿਨ੍ਹਾਂ ਨੂੰ ਲੱਗਦਾ ਬਈ ਜੀ ਇਹ ਤਾਂ ਐ ਜੀ ਆਓ ਜੀ, ਇਹ ਉਹਨਾਂ ਦੇ ਦਿਮਾਗੀ ਘੋੜੇ ਨੇ, ਉਹ ਜਿੱਧਰ ਨੂੰ ਮਰਜ਼ੀ ਭਜਾ ਸਕਦੇ ਆ।
पर शहीद बेअंत सिंह ने यह सेवा गुरु घर दे विच अरदास करके, जिवें वो तां नित इह गल दी बेनती करदा सच्चे पातशाह दे चरनां च गया। खैर ये जिहड़ा शहीद बेअंत सिंह है, ये पहला खरड़ तो पढ़े, फिर चंडीगढ़ जिहड़ा गौरमेंट हायर सैकेंडरी स्कूल आ, ते अखीर पंजाब यूनीवर्सिटी तो पढ़ाई करके 1971 तक BA कर ली सी। 1972 च दिल्ली जाके रिजर्व कोटे दे विच सब इंस्पैक्टर भर्ती हो गए। उत्थे फिर जिहड़ी सिक्योरिटी ब्रांच आ उत्तरी दिल्ली च, उत्थे भी ड्यूटी कीती। ते इसे दौरान दिल्ली जदों नौकरी करदे सी तां विष्णु गार्डन रहायश सीगी, ते ड्यूटी ते जाण लग्गिया रघुवीर नगर एक बस स्टैंड आ, उत्थों बस फड़नी हुंदी सी। राह विच सरदार गुरबचन सिंह दा घर सीगा। गुरबचन सिंह जलंधर जिले तो गराया जिहड़ा फगवाड़े दे नाल आ उत्थे दे सीगे, ते दिल्ली रहिंदा सी इह परिवार। उन्हां दी जिहड़ी बेटी सी ਉਹ ਸੀਗੀ ਲੇਡੀ ਹਾਰਡਿੰਗ ਕਾਲਜ ਦੇ ਵਿੱਚ, ਜਿਹਨੂੰ ਅੱਜ ਕੱਲ ਸੁਚੇਤਾ ਕਿਰਪਲਾਨੀ ਹਸਪੀਟਲ ਕਹਿੰਦੇ ਆ। ਉੱਥੇ ਨਰਸਿੰਗ ਦੀ ਟ੍ਰੇਨਿੰਗ ਉਹ ਜਿਹੜੀ ਸੀ ਲੈ ਰਹੀ ਸੀ ਬੀਬੀ, ਬੱਚੀ ਉਹਨਾਂ ਦੀ, ਸਰਦਾਰ ਗੁਰਚਰਨ ਸਿੰਘ ਜਲੰਧਰ ਵਾਲੇ, ਗਰਾਇਆ ਵਾਲੇ। ਤੋਂ ਉਸ ਪਰਿਵਾਰ ਦੀ ਧੀ ਨਾਲ ਸਰਦਾਰ ਬੇਅੰਤ ਸਿੰਘ ਦੇ ਰਿਸ਼ਤੇ ਦੀ ਗੱਲ ਜਿਹੜੀ ਆ, ਉਹ ਇੱਕ ਸਬ ਇੰਸਪੈਕਟਰ ਹਰਦੇਵ ਸਿੰਘ ਹੁੰਦੇ ਸੀ, ਉਹਨਾਂ ਨੇ ਚਲਾਈ। ਇਉਂ ਫਿਰ 23 ਜਨਵਰੀ 1976 ਨੂੰ ਦਿੱਲੀ 'ਚ ਇਹ ਜਿਹੜਾ ਬੀਬੀ ਬਿਮਲ ਕੌਰ ਨਾਲ ਉਹਨਾਂ ਦਾ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਿਆ। ਤੋਂ ਇਸ ਪਰਿਵਾਰ ਦੇ ਵਿੱਚ ਸੱਚੇ ਪਾਤਸ਼ਾਹ ਨੇ 2 ਪੁੱਤਰਾਂ ਦੀ ਤੇ 1 ਧੀ ਦਾ ਜਿਹੜਾ ਹੈ ਉਹ ਬਖਸ਼ਿਸ਼ ਕੀਤੀ। ਧੀ ਦਾ ਨਾਂ ਅੰਮ੍ਰਿਤ ਕੌਰ, ਉਹਦਾ 1977 ਦਾ ਜਨਮ ਹੈ। ਸਰਬਜੀਤ ਜਿਹੜਾ ਵੱਡਾ, ਜਿਹੜਾ ਇਤਕੀ MP ਬਣਿਆ ਮੁੰਡਾ, ਉਹ 1978 ਦਾ, ਤੇ ਜਸਵਿੰਦਰ ਸਿੰਘ 1983 ਦੇ ਵਿੱਚ ਉਹਦਾ ਜਨਮ ਹੋਇਆ। ਜੱਸੀ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਤੁਸੀਂ ਦੇਖਦੇ ਹੋ ਐਕਟਿਵ ਹੈ। ਸੋ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਫੁੱਫੜ ਜੀ ਲੱਗਦੇ ਸੀ ਸਰਦਾਰ ਕੇਹਰ ਸਿੰਘ, ਉਹ ਉੱਥੇ ਜਿਹੜਾ ਜਨਰਲ ਸਪਲਾਈਜ਼ ਤੇ ਡਿਸਪੋਜ਼ਲ ਮਹਿਕਮਾ ਉੱਥੇ ਜੌਬ ਕਰਦੇ ਸੀ, ਨੌਕਰੀ ਕਰਦੇ ਸੀ ਦਿੱਲੀ 'ਚ। ਹੁਣ ਜਿਵੇਂ ਆਪਾਂ ਦੂਰ ਰਹਿੰਦੇ ਆ ਤਾਂ ਪਰਿਵਾਰਾਂ ਦੇ ਵਿੱਚ ਮੇਲ ਜੋਲ ਜ਼ਿਆਦਾ ਨੇੜਤਾ ਦਾ ਬਣ ਜਾਂਦਾ। ਤੋ ਇਹ ਜਿਹੜਾ ਸਰਦਾਰ ਕੇਹਰ ਸਿੰਘ ਦਾ ਪਰਿਵਾਰ ਆ, ਪਿੰਡ ਵਾ, ਇਹ ਮੁਸਤਫਾਬਾਦ ਆ, ਫਤਿਹਗੜ੍ਹ ਸਾਹਿਬ ਦੇ ਕੋਲੇ। ਅਸੀਂ ਇਹਨਾਂ ਦੇ ਪਿੰਡ ਘਰ ਜਾ ਕੇ ਸਮਾਗਮ ਕਰਕੇ ਆਏ ਸੀ, ਬੜਾ ਚੰਗਾ ਲੱਗਿਆ। ਲੋਹਾਰੀ ਕਲਾਂ ਦੇ ਕੋਲ ਇਹ ਪਿੰਡ ਆ ਮੁਸਤਫਾਬਾਦ। ਸੋ ਇਸ ਸ਼ਹੀਦ ਕੇਹਰ ਸਿੰਘ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਨੇ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਘੱਲੂਘਾਰੇ ਤੋਂ ਬਾਅਦ ਕੌਮ ਦੇ ਜਿਹੜੀ ਸਿਰ ਤੇ ਪੱਗ ਦੁਬਾਰਾ ਰੱਖੀ। ਇਹ ਇੱਕ ਇਤਿਹਾਸਕ ਕਾਰਨਾਮਾ, ਇਹਦੇ ਵਿੱਚ ਬੜੀ ਲੰਬੀ ਚੌੜੀ ਦਾਸਤਾਨ ਹੈ ਜਿਹੜੀ ਸਾਡੇ ਬੱਚੇ ਨੂੰ ਯਾਦ ਹੋਣੀ ਚਾਹੀਦੀ ਹੈ। ਤੇ ਮੈਂ ਇਸੇ ਕਰਕੇ ਕਹਿਣਾ ਹੁੰਦਾ ਵੀ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਨਵੰਬਰ 1984 ਚ ਜਿਹੜਾ ਸਾਡਾ ਹਫ਼ਤਾ ਭਰ ਕਤਲੇਆਮ ਹੋਇਆ ਉਹਦੀ ਯਾਦ ਮਨਾਉਂਦੇ ਆ। ਚੰਗੀ ਗੱਲ ਆ, ਮਨਾਉਣੀ ਚਾਹੀਦੀ ਹੈ। ਪਰ ਜਿਹੜਾ ਆਪਾਂ ਕੰਡਾ ਕੱਢਿਆ, ਜਿਹੜਾ ਆਪਾਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਉਹਦੀ ਚੜ੍ਹਦੀ ਕਲਾ ਦੇ ਨਾਲ ਗੱਲ ਸਾਰੇ ਸੰਸਾਰ ਵਿੱਚ ਕਰਿਆ ਕਰੀ, ਤਾਂ ਕਿ ਸਾਡੀ ਜਿਹੜੀ ਕੌਮ ਦੀ ਅਗਲੀ ਪਨੀਰੀ ਆ ਉਹਨੂੰ ਇਹ ਪਤਾ ਲੱਗਦਾ, ਯਾਦ ਰਵੇ ਉਹਦੇ ਕਿ ਸਾਡੇ ਧਰਮ ਦੇ, ਕੌਮ ਦੇ ਜਿਹੜੇ ਰਵਾਇਤ ਨੇ, ਰਵਾਇਤਾਂ ਨੇ, ਰੀਤੀ ਰਿਵਾਜ, ਉਹਨਾਂ 'ਚ ਇਹ ਵੀ ਆ। ਕੱਲਾ ਢੋਲਕੀਆਂ ਬਾਜੇ, ਕੀਰਤਨ, ਲੰਗਰ ਜਾਂ ਹੋਰ ਤਰੀਕੇ ਨਾਲ ਸੇਵਾ, ਇੱਕ ਇਹ ਵੀ ਸੇਵਾ ਧਰਮ ਹੇਤ ਸੀਸ ਵਾਰਨ। ਸਾਡੀ ਤਾਂ ਸਾਰੀ ਅਰਦਾਸ ਹੀ ਇਹ ਮੱਤ ਸਾਨੂੰ ਦਿੰਦੀ ਆ। ਸੋ ਜਿਹੜਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਸ ਸ਼ਹੀਦ ਬੇਅੰਤ ਸਿੰਘ ਨੇ ਪਹਿਲਾਂ ਅੰਮ੍ਰਿਤਪਾਨ ਕੀਤਾ। 14 ਅਕਤੂਬਰ 1984 ਨੂੰ ਕੁੜਤਾ ਪਜਾਮਾ ਪਾ ਕੇ, ਖੁੱਲਾ ਦਾੜਾ ਪ੍ਰਕਾਸ਼ ਕਰਕੇ, ਸਿਰ ਤੇ ਦਸਤਾਰ ਸਜਾ ਕੇ, 5 ਕਕਾਰ ਪਹਿਨ ਕੇ ਜਦੋਂ ਘਰੇ ਆਏ ਤੇ ਬੀਬੀ ਬਿਮਲ ਕੌਰ ਖਾਲਸਾ ਬੜੇ ਹੈਰਾਨ ਹੋਏ ਵੀ ਤੁਸੀਂ ਅੱਜ ਇੱਥੇ, ਮੈਨੂੰ ਉਹਨਾਂ ਨੂੰ ਪਤਾ ਸੀ ਵੀ ਮੋਤੀ ਬਾਗ ਗੁਰਦੁਆਰੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਆ, ਵੀ ਮੈਨੂੰ ਵੀ ਤੁਸੀਂ ਛਕਾ ਲੈਣਾ ਸੀ ਨਾਲ ਅੰਮ੍ਰਿਤ, ਮੈਂ ਵੀ ਛਕਦੇ। ਤਾਂ ਉਹ ਬੇਅੰਤ ਸਿੰਘ ਕਹਿਣ ਲੱਗੇ ਵੀ ਨਹੀਂ, ਉੱਥੇ ਨਾ ਫੁੱਫੜ ਜੀ ਸੀਗੇ ਤੇ ਕੇਹਰ ਸਿੰਘ ਜੀ ਵੀ ਉਹਨਾਂ ਨਾਲ ਜਿਹੜਾ ਹੈਗਾ ਛਕ ਲਿਆ, ਤੇ ਤੁਸੀਂ ਨਾ 17 ਅਕਤੂਬਰ ਨੂੰ ਜਿਹੜਾ ਹੈਗਾ ਭੂਆ ਜੀ ਨੇ ਵੀ ਛਕਣਾ, ਤੇ ਤੁਸੀਂ ਉਦਣ ਸਾਰੇ ਜਾਣੇ ਬਾਕੀ ਵੀ ਛਕ ਲਿਓ।
ਤੇ ਉਸ ਤੋਂ ਬਾਅਦ 20 ਅਕਤੂਬਰ 1984 ਨੂੰ ਸਰਦਾਰ ਬੇਅੰਤ ਸਿੰਘ, ਬੀਬੀ ਬਿਮਲ ਕੌਰ, ਸਰਦਾਰ ਕੇਹਰ ਸਿੰਘ ਤੇ ਬੀਬੀ ਜਗੀਰ ਕੌਰ, ਜਿਹੜੇ ਸਰਦਾਰ ਕੇਹਰ ਸਿੰਘ ਦੇ ਮਾਤਾ ਜੀ ਸਿੰਘਣੀ ਹੈ, ਮਾਫ ਕਰਨਾ, ਸਰਦਾਰ ਕੇਹਰ ਸਿੰਘ ਦੀ ਸਿੰਘਣੀ ਬੀਬੀ ਜਗੀਰ ਕੌਰ, ਇਹ ਬੇਅੰਤ ਸਿੰਘ ਦੇ ਭੂਆ ਜੀ ਲੱਗਦੇ ਸੀ ਰਿਸ਼ਤੇਦਾਰੀ ਚੋਂ। ਇਹ ਅੰਮ੍ਰਿਤਸਰ ਆਏ, ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਤੇ ਇੱਥੇ ਦੱਸਦੇ ਆ ਵੀ ਸਰਦਾਰ ਸਤਵੰਤ ਸਿੰਘ ਉਦੋਂ ਪਿੰਡ ਛੁੱਟੀ ਆਇਆ ਸੀਗਾ ਤੇ ਇੱਥੇ ਇਹਨਾਂ ਦਾ ਟਾਈਮ ਰੱਖਿਆ ਸੀ, ਪਹੁੰਚਿਆ ਤੇ ਇੱਥੇ ਅਕਾਲ ਤਖਤ ਜਿਹੜਾ ਢੱਠਿਆ ਹੋਇਆ ਸੀ ਉਹਦੇ ਮੂਹਰੇ ਖੜ ਕੇ ਇਹਨਾਂ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ ਤੇ ਇੱਥੇ ਜਦੋਂ ਪੂਰਾ ਦਿਲੋਂ ਢਾਹ ਕੇ ਵੀ ਸਾਡੇ ਉੱਤੇ ਕਿਰਪਾ ਕਰਿਓ, ਇਹ ਕਾਰਜ ਸਿਰੇ ਚੜ ਜੇ, ਇਹ 21 ਅਕਤੂਬਰ 1984 ਨੂੰ ਵਾਪਸ ਜਿਹੜਾ ਹੈਗਾ ਮੁੜ ਗਏ। ਆਮ ਤੌਰ ਦੇ ਉੱਤੇ ਸਰਦਾਰ ਬੇਅੰਤ ਸਿੰਘ ਸਲੇਟੀ ਰੰਗ, ਹਲਕਾ ਸਲੇਟੀ ਰੰਗ ਜਿਹੜਾ ਜ਼ਿਆਦਾ ਦਸਤਾਰ ਦਾ ਪਸੰਦ ਕਰਦੇ ਸੀ, ਪਰ ਉਹਨਾਂ ਦਿਨਾਂ 'ਚ ਇੱਕ ਜਿਹੜੀ ਖਾਲਿਸਤਾਨੀ ਆਪਾਂ ਰੰਗ ਕਹਿ ਦਿੰਦੇ ਆ, ਕੇਸਰੀ, ਉਹ ਬਸੰਤੀ ਰੰਗ ਦੀ ਦਸਤਾਰ ਜਿਹੜੀ ਆ ਉਹ ਲਿਆਂਦੀ ਤੇ ਕਿਹਾ ਵੀ ਘਰੇ ਜਿਹੜੀ ਹੈਗੀ ਆ ਇਹ ਆਪਾਂ ਇਹਦਾ ਸਿਉਣ ਮਾਰ ਦਿਓ, 8 ਮੀਟਰ ਦੀ ਸੀਗੀ, ਪਰ ਉਹ ਬਾਅਦ ਵਿੱਚ ਸਜਾਈ ਨਹੀਂ, ਕਹਿੰਦੇ ਵੀ ਹੋਣਾ ਵੀ ਸ਼ਾਇਦ ਇਹਦੇ ਨਾਲ ਪਹਿਲਾਂ ਹੀ ਨਾ ਕਿਤੇ ਗੱਲ ਜੀ ਬਾਹਰ ਨਿਕਲ ਜੇ ਵੀ ਇਹ ਖਾਲਿਸਤਾਨੀ ਪੱਗ ਸਜਾਈ ਹੈ ਜੀ। 24 ਅਕਤੂਬਰ ਨੂੰ ਦੀਵਾਲੀ ਸੀ ਤੇ ਸਾਰੇ ਸਟਾਫ ਨੂੰ ਇੰਦਰਾ ਗਾਂਧੀ ਦੇ ਦਫ਼ਤਰ ਵੱਲੋਂ ਬਰਫੀ ਦਾ ਡੱਬਾ ਤੇ 100 ਰੁਪਈਆ ਦਿੱਤਾ ਗਿਆ। ਉਸ ਦਿਨ ਵੀ ਸਰਦਾਰ ਬੇਅੰਤ ਸਿੰਘ ਨੇ ਇਹ ਨਹੀਂ ਲਿਆ। ਇਸ ਤਰ੍ਹਾਂ 30 ਤਰੀਕ ਦੀ ਰਾਤ ਆ ਜਾਂਦੀ ਆ। ਅੱਜ ਇੱਕ ਚੈਨਲ ਆ ਦਵਿੰਦਰਪਾਲ ਸਿੰਘ, ਇੱਥੇ ਸੀਨੀਅਰ ਜਰਨਲਿਸਟ ਨੇ, ਉਹਦੇ ਉੱਤੇ ਜਿਹੜਾ ਆਪਣੇ ਸੁਰ ਸਿੰਘ ਵਾਲਾ ਭਲਵਾਨ ਆ, ਪਹਿਲਵਾਨ ਕਰਤਾਰ ਸਿੰਘ, ਉਹਦੀ ਇੰਟਰਵਿਊ ਸੀਗੀ, ਮੈਂ ਸੁਣ ਰਿਹਾ ਸੀਗਾ। ਉਹ ਦੱਸ ਰਿਹਾ ਸੀਗਾ ਕਿ ਸਾਡੇ ਕੋਲੇ ਅਕਸਰ ਹੀ ਸਰਦਾਰ ਸਤਵੰਤ ਸਿੰਘ, ਕਿਉਂਕਿ ਉਹ ਵੀ ਭਲਵਾਨੀ ਕਰਦਾ ਸੀਗਾ ਤੇ ਸਾਡੇ ਕੋਲੇ ਆ ਜਾਂਦਾ। 28 ਤਰੀਕ ਨੂੰ ਉਹਦੇ ਨਾਲ ਸਰਦਾਰ ਬੇਅੰਤ ਸਿੰਘ ਸਾਡੇ ਕੋਲ ਉੱਥੇ ਹਨੂਮਾਨ ਗੁਰੂ ਜੀ ਨੂੰ ਕਹਿੰਦੇ ਆ, ਭਲਵਾਨੀ ਕੁਸ਼ਤੀ ਦਾ ਬੜਾ ਮਾਹਿਰ ਬੰਦਾ, ਉਹਦੇ ਅਖਾੜੇ 'ਚ ਸਰਦਾਰ ਬੇਅੰਤ ਸਿੰਘ ਸਰਦਾਰ ਸਤਵੰਤ ਸਿੰਘ ਦੇ ਨਾਲ ਆਇਆ ਸੀ। ਉਹਦੇ ਕਰਕੇ ਉਹਦੀ ਚਰਚਾ ਵੀ ਬੜੀ ਹੁੰਦੀ ਰਹੀ ਆ। ਬਾਅਦ 'ਚ ਉਹਨੂੰ ਕੇਸ ਵਿੱਚ ਫਸਾਉਣ ਦੇ ਲਈ ਕਾਫੀ ਜ਼ਿਆਦਾ ਰੌਲਾ ਰੱਪਾ ਪਾਇਆ, ਪਰ ਉਹਨੇ ਸਾਰੀ ਅੱਜ ਇੰਟਰਵਿਊ 'ਚ ਗੱਲ ਦੱਸੀ ਆ ਦਵਿੰਦਰਪਾਲ ਦੇ ਚੈਨਲ ਤੇ ਵੀ ਨਹੀਂ, ਫਿਰ ਉਹ ਕਿਵੇਂ ਉਹ ਨਿਕਲਿਆ। ਖੈਰ, ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਜਾਣਾ, ਇਹ ਕਹਿ ਕੇ ਇਹ ਸਰਦਾਰ ਬੇਅੰਤ ਸਿੰਘ 31 ਤਰੀਕ ਨੂੰ ਉੱਥੇ ਡਿਊਟੀ ਤੇ ਚਲੇ ਤੇ ਉੱਥੇ ਸਰਦਾਰ ਸਤਵੰਤ ਸਿੰਘ ਦੀ ਡਿਊਟੀ ਥੋੜੀ ਜਿਹੀ ਫਰਕ ਨਾਲ ਸੀ, ਪਰ ਉਹਨੇ ਇੱਕ ਹੋਰ ਸੰਤਰੀ ਨੂੰ ਕਿਹਾ ਵੀ ਅੱਜ ਪੇਟ ਮੇਰਾ ਖਰਾਬ ਆ ਤੇ ਇੱਥੇ ਇੱਕ ਪਖਾਨਾ ਨੇੜੇ ਆ ਤੇ ਜੇ ਮੈਂ ਇੱਥੇ ਇੱਕ ਡਿਊਟੀ ਕਰ ਲਵਾਂ ਤੇਰੇ ਉੱਥੋਂ ਬਦਲ ਲਾ। ਉਹਨਾਂ ਨੇ ਕਿਹਾ ਵੀ ਠੀਕ ਆ, ਉਹ ਤਾਂ ਕੰਮ ਸਿੱਧਾ ਕਰਨਾ। ਸੋ ਇੰਦਰਾ ਜਦੋਂ ਬੁਲਟ ਪ੍ਰੂਫ ਜੈਕਟ ਪਾ ਕੇ ਆਈ ਤੇ ਗਾਂ ਨੂੰ ਵੈਲਕਮ ਕਰ ਲਈ, ਜੀ ਆਇਆਂ ਕਹਿਣ ਲਈ ਖੜੇ ਸੀ ਸਿੰਘ। ਤੋਂ ਸਿੱਖ ਇਤਿਹਾਸ ਦਾ ਇੱਕ ਸ਼ਾਨਦਾਰ ਵਰਕਾ ਜਿਹੜਾ ਸੀ ਉਸ ਦਿਨ ਉੱਥੇ ਲਿਖਿਆ ਗਿਆ ਤੇ ਜਿਹਨੂੰ ਦੁਰਗਾ ਕਹਿੰਦੇ ਸੀਗੇ। ਫਿਰ ਧਰਤੀ ਤੇ ਚਫਾਲ ਡਿੱਗੀ ਪਈ ਸੀ, ਨਾਲਕੇ ਦੇ ਫਿਲਟਰ ਵਰਗੀ ਕਰਤੀ ਸਿੰਘਾਂ ਨੇ। ਤੇ ਅੱਜ ਜਿਹੜੀ ਇੰਟਰਵਿਊ ਸਰਦਾਰ ਪਹਿਲਵਾਨ ਕਰਤਾਰ ਸਿੰਘ ਦੀ ਆਈ ਆ, ਉਹਨੇ ਆਪਦੇ ਪੱਖ ਤੋਂ ਕੁਝ ਗੱਲਾਂ ਦੱਸੀਆਂ ਨੇ ਤੇ ਸਾਡੇ ਇੱਥੇ ਮੜਿਆਣੀ ਤੋਂ ਪੱਤਰਕਾਰ ਆ ਸਾਡੇ ਭਰਾ, ਉਹਨਾਂ ਦੀ ਵੀ ਇਸ ਮਸਲੇ ਤੇ ਕਾਫੀ ਰਿਸਰਚ ਆ। ਉਹਨਾਂ ਨੇ ਵੀ ਇੱਕ ਪੱਖ, ਇੱਕ ਨਵਾਂ ਤੱਥ ਜਿਹੜਾ ਹੈ ਉਹ ਉਭਾਰਿਆ ਕਿ ਜੀ ਜਦੋਂ ਸਰਦਾਰ ਸਤਵੰਤ ਸਿੰਘ ਗੋਲੀਆਂ ਲੱਗਣ ਤੋਂ ਬਾਅਦ ਫੱਟੜ ਹਾਲਤ ਵਿੱਚ ਹਸਪੀਟਲ ਲੈ ਕੇ ਆਂਦਾ ਗਿਆ, ਉਹ ਉੱਥੇ ਰੌਲਾ ਪਾਉਂਦਾ ਸੀ ਉੱਚੀ ਉੱਚੀ, ਵੀ ਮਤਲਬ ਜਿਵੇਂ ਜੋਸ਼ ਵਿੱਚ ਸੀ ਬਹੁਤ ਕਿ ਸਿੰਘਾਂ ਨੇ ਚੱਕਦੀ, ਸਿੰਘਾਂ ਨੇ ਐ ਕਰਤਾ, ਉਹ ਕਰਤਾ, ਇਸ ਤਰ੍ਹਾਂ ਉਹ ਗੱਲ ਸੀ। ਇਹ ਰੌਲਾ ਰੱਪਾ 10 ਵਜੇ ਤੱਕ ਸਾਰੇ ਉੱਥੇ ਪੈ ਗਿਆ ਸੀ ਵੀ ਇੰਦਰਾ ਗਾਂਧੀ ਜਿਹੜੀ ਆ ਉਹ ਮਰ ਗਈ ਹੈ। ਪਰ ਭਾਰਤੀ ਮੀਡੀਆ ਨੇ, ਸਟੇਟ ਨੇ ਸ਼ਾਮ ਨੂੰ 6 ਵਜੇ ਇਹ ਗੱਲ ਸਰਕਾਰੀ ਤੌਰ ਤੇ ਐਲਾਨੀ ਆ। ਤੋ ਸਰਦਾਰ ਸਤਵੰਤ ਸਿੰਘ ਪਹਿਲਾ ਉਹ ਸ਼ਖਸ ਵਾ ਜਿਹਨੇ ਇੰਦਰਾ ਦੀ ਮੌਤ ਕਨਫਰਮ ਕੀਤੀ। ਇਹ ਅੱਜ ਦਵਿੰਦਰਪਾਲ ਦੇ ਚੈਨਲ ਦੇ ਉੱਤੇ ਸਰਦਾਰ ਜਸਵਿੰਦਰ ਸਿੰਘ ਮੜਿਆਣੀ, ਉਹਨਾਂ ਨੇ ਇਹ ਗੱਲ ਸਾਰੀ ਜਿਹੜੀ ਹੈ ਉਹ ਦੱਸੀ। ਖੈਰ, ਰਾਮ ਮਨੋਹਰ ਲੋਹੀਆ ਹਸਪੀਟਲ ਦੇ ਵਿੱਚ ਸਰਦਾਰ ਸਤਵੰਤ ਸਿੰਘ ਜਿਹੜਾ ਸੀ ਉਹ ਬਚ ਗਿਆ, ਪਰ ਇੰਦਰਾ ਗਾਂਧੀ ਜਿਹੜੀ ਆ ਉਹ ਉੱਥੇ
ਲੇਖੇ ਲੱਗ ਗਈ। ਵੈਸੇ ਉਹ ਬਰੌਡ ਡੈਡ ਸੀ, ਉੱਥੇ ਮਰ ਗਈ ਸੀਗੀ। ਉਸ ਤੋਂ ਬਾਅਦ ਵਿੱਚ ਬੀਬੀ ਬਿਮਲ ਕੌਰ ਖਾਲਸਾ ਨੂੰ ਤੇ ਹੋਰ ਸਾਰੇ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਚੱਕ ਲਿਆ, ਤੰਗ ਪਰੇਸ਼ਾਨ ਕੀਤਾ। ਇੱਧਰ 28 ਦਸੰਬਰ 1984 ਤੱਕ ਦੇਖੋ ਤੁਸੀਂ, ਮਤਲਬ ਸਾਰਾ ਨਵੰਬਰ ਲੰਘ ਗਿਆ, ਸਾਰਾ ਦਸੰਬਰ ਲੰਘ ਗਿਆ। 28 ਦਸੰਬਰ 1984 ਨੂੰ ਪਹਿਲਾ ਜਿਹੜਾ ਸੀਗਾ ਬਲੂਆ ਪਿੰਡ ਦੇ ਵਿੱਚ ਇੱਥੇ ਸਰਦਾਰ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਪੰਥ ਨੇ ਮਨਾਇਆ। ਉਦੋਂ ਬੀਬੀ ਬਿਮਲ ਕੌਰ ਖਾਲਸਾ ਪਹਿਲੀ ਵਾਰ ਇੱਥੇ ਆਏ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਹੋਰ ਉਸ ਮੌਕੇ ਆਗੂਆਂ ਨੇ ਬਾਅਦ ਵਿੱਚ ਯਾਦਗਾਰ ਦੇ ਵਿੱਚ ਗੁਰਦੁਆਰਾ ਬਣਾਇਆ, ਜਿਹੜਾ ਸਰਦਾਰ ਬੇਅੰਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਬਣਿਆ। ਖੈਰ ਗੱਲ ਇਹ ਆ ਕਿ ਮਲੋਆ ਪਿੰਡ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਦੀ ਯਾਦ 'ਚ ਜਿਹੜਾ ਗੁਰਦੁਆਰਾ ਬਣਿਆ ਹੋਇਆ, ਜਾਂ ਇੱਥੇ ਅਗਵਾਨ ਦੇ ਵਿੱਚ ਸ਼ਹੀਦ ਸਤਵੰਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ, ਇਹਨਾਂ ਗੁਰਦੁਆਰਿਆਂ ਤੋਂ ਵੱਧ ਕੇ ਸਾਡੀ ਕੌਮ ਨੂੰ ਇਸ ਮਸਲੇ ਉੱਤੇ, ਹਾਲਾਂਕਿ ਸਰਦਾਰ ਕੇਹਰ ਸਿੰਘ ਦੇ ਪਿੰਡ ਵੀ ਉਹਨਾਂ ਦੇ ਮੁਸਤਫਾਬਾਦ 'ਚ ਵੀ ਗੁਰਦੁਆਰਾ ਉਹਦੀ ਯਾਦ 'ਚ ਬਣਿਆ ਹੋਇਆ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਯਾਦ ਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਈਏ। ਠੀਕ ਆ, ਬੀਬੀ ਬਿਮਲ ਕੌਰ ਖਾਲਸਾ ਇਲੈਕਸ਼ਨ ਲੜੇ, ਜਿੱਤੇ, ਜਾਂ ਉਸ ਤੋਂ ਬਿਨਾਂ ਸਰਦਾਰ ਸੁੱਚਾ ਸਿੰਘ ਮਲੋਆ ਬਾਪੂ ਦੀ, ਉਹ ਵੀ ਇਲੈਕਸ਼ਨ MP ਬਣ ਗਏ ਸੀ। ਇਵੇਂ ਹੀ ਸਰਬਜੀਤ ਸਿੰਘ ਨੂੰ ਇਲੈਕਸ਼ਨ, ਸੋ ਇਹ ਇਲੈਕਸ਼ਨਾਂ ਲੜਨੀਆਂ ਜਿੱਤਣੀਆਂ ਜਾਂ ਹੋਰ ਕੋਈ ਮਾਣ ਸਨਮਾਨ, ਇਹ ਸਾਰਾ ਕੁਝ ਆਪਦੀ ਥਾਂ ਤੇ, ਪਰ ਜਿਹੜਾ ਸ਼ਬਦ ਇਸ ਪਰਿਵਾਰ ਨੂੰ ਸ਼ਹੀਦ ਮਿਲ ਗਿਆ ਨਾ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਇਹਦੀ ਕੋਈ ਮਤਲਬ, ਇਹਦੀ ਕੋਈ ਕੀਮਤ, ਇਹਦੀ ਕੋਈ ਗੱਲ, ਕੋਈ ਇਹ ਮਿਥੇ ਨਹੀਂ ਜਾ ਸਕਦਾ, ਮਿਣੇ ਨਹੀਂ ਜਾ ਸਕਦਾ। ਸੋ ਕੱਲ ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਸਵੇਰੋਂ ਸੰਗਤਾਂ ਜੁੜਨਗੀਆਂ। ਦੁਨੀਆ ਭਰ ਦੇ ਵਿੱਚ ਹੋਰ ਜਿੱਥੇ ਜਿੱਥੇ ਸਮਝਦਾਰ ਲੋਕ ਸਿੱਖ ਭਰਾ ਬੈਠੇ ਆ, ਉੱਥੇ ਸ਼ਹੀਦ ਬੇਅੰਤ ਸਿੰਘ ਦੀ ਗੱਲ ਲਾਜ਼ਮੀ ਹੋਊਗੀ। ਪਰ ਇੱਥੇ ਨਾਲ ਦੀ ਨਾਲ ਇਹ ਗੱਲ ਆਪਾਂ ਚੇਤੇ ਕਰ ਲਈਏ ਕਿ ਉਹ ਵੀ ਲਾਣਾ ਹੈਗਾ ਜਿਨ੍ਹਾਂ ਨੂੰ ਅੱਜ ਵੀ ਇੰਦਰਾ ਗਾਂਧੀ ਦਾ ਬੜਾ ਪਿਆਰ ਆ ਤੇ ਉਹਨਾਂ ਕੌਮੀ ਯੋਧਿਆਂ ਪ੍ਰਤੀ ਉਹਨਾਂ ਦੀ ਸੋਚ ਸਹੀ ਨਹੀਂ ਹੈ। ਇਹੋ ਜਿਹੇ ਲੋਕ ਸਰਦਾਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਤੋਂ ਬਾਅਦ, ਜਾਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ, ਜਦੋਂ ਸਾਰੀ ਗੱਲ ਇੰਟਰਨੈਸ਼ਨਲ ਲੈਵਲ ਤੇ ਨੰਗੀ ਹੋ ਗਈ, ਦੁਨੀਆ ਭਰ ਦੇ ਮੁਲਕ ਸਾਡੇ ਹੱਕ ਵਿੱਚ ਹਾਂ ਦਾ ਨਾਅਰਾ ਮਾਰ ਰਹੇ ਹਨ, ਤਾਂ ਵੀ ਇਹਨਾਂ ਲੋਕਾਂ ਦੇ ਉੱਤੇ ਧਿਰਕਾਰ ਆ, ਲਾਹਣਤ, ਜਿਨ੍ਹਾਂ ਨੂੰ ਭੋਰਾ ਸ਼ਰਮ ਨਹੀਂ ਹੈ। ਮੈਨੂੰ ਅੱਜ ਚੇਤੇ ਆ ਵੀ ਸੀਸਗੰਜ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਉਦੋਂ ਇਸੇ ਅਮਿਤ ਸ਼ਾਹ ਦੇ ਵਾਰਸ ਜਿਹੜੇ ਨੇ, ਜਿਹੜਾ ਲਾਣਾ, ਜਿਹੜਾ ਭਾਗਮਾ ਬ੍ਰਿਗੇਡ, ਜਿਹੜੀ ਹਿੰਦੂਤਵੀ ਸੋਚ, ਜਿਨ੍ਹਾਂ ਨੇ ਇਹ ਮਿਥਿਆ ਹੋਇਆ ਬਈ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ, ਇਹ ਅੱਜ ਦੀ ਗੱਲ ਨਹੀਂ, ਇਹ 5 ਸਦੀਆਂ ਦਾ ਵੈਰ, 5 ਸਦੀਆਂ ਹੋ ਗਈਆਂ। ਜਿਸ ਦਿਨ ਬਾਬੇ ਨਾਨਕ ਨੇ ਜਨੇਊ ਤੋਂ ਇਨਕਾਰ ਕੀਤੀ ਸੀ, ਅਗਲੇ ਉਦਣ ਤੋਂ ਮਿਥੀ ਬੈਠੇ ਆ ਵੀ ਸਿੱਖੀ ਅਤੇ ਸਿੱਖਾਂ ਦਾ ਕੱਖ ਨਹੀਂ ਛੱਡਣਾ। ਜਿਹੜੇ ਦੁਸ਼ਮਣ ਦੇ ਬਾਰੇ ਆਪਾਂ ਨੂੰ ਸਪਸ਼ਟਤਾ ਹੋਵੇ, ਜਿਵੇਂ ਅੰਗਰੇਜ਼ਾਂ ਬਾਰੇ ਜਾਂ ਹੋਰ ਜਿਹਦੇ ਨਾਲ ਬਾਹ ਪਿਆ, ਉਹ ਆਪਾਂ ਨੂੰ ਸਪਸ਼ਟ ਤੌਰ ਤੇ ਪਤਾ ਹੁੰਦਾ ਤੇ ਉਹਦੇ ਨਾਲ ਕੌਮ ਹੋਰ ਤਰੀਕੇ ਨਾਲ ਨਜਿੱਠਦੀ। ਪਰ ਜਿਹੜੀ ਕੌਮ ਨੂੰ ਆਪਾਂ ਜੱਫੀਆਂ ਪਾਈ ਫਿਰੀਏ ਤੇ ਉਹ ਬੜਾ ਔਖਾ ਹੋ ਜਾਂਦਾ। ਇਹੀ ਸਾਡੇ ਨਾਲ ਵਾਪਰ ਰਿਹਾ। ਸੋ 1947 ਤੋਂ ਜੋ ਕੁਝ ਵਾਪਰਿਆ, ਉਹਦੇ ਵਿੱਚ 1984 ਦੇ ਨਵੰਬਰ ਮਹੀਨੇ ਦੇ ਵਿੱਚ ਸੀਸਗੰਜ ਸਾਹਿਬ ਦਾ ਗੁਰਦੁਆਰਾ, ਜਿਹਦਾ ਇਤਿਹਾਸ ਹੀ ਇਹ ਆ ਵੀ ਤਿਲਕ ਜੰਜੂ ਦੀ ਰਾਖੀ ਲਈ, ਹਿੰਦੂ ਬ੍ਰਾਹਮਣਵਾਦ ਦੀ ਰਾਖੀ ਲਈ 9ਵੇਂ ਪਾਤਸ਼ਾਹ ਨੇ ਆਪਣਾ ਸੀਸ ਕੁਰਬਾਨ ਕਰਤਾ, ਸ਼ਹਾਦਤ ਦੀ। ਔਰ ਇਹ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਇਹੋ ਜਿਹੀ ਮਿਸਾਲ ਨਹੀਂ ਜਦੋਂ ਕਿਸੇ ਧਰਮ ਦੇ ਰਹਿਬਰ ਨੇ ਕਿਸੇ ਦੂਜੇ ਧਰਮ ਦੇ ਉਹਨਾਂ ਅਸੂਲਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਹੋਵੇ, ਜਿਨ੍ਹਾਂ ਨਿਯਮਾਂ, ਜਿਨ੍ਹਾਂ ਗੱਲਾਂ ਨੂੰ ਉਹ ਰਹਿਬਰ ਆਪ ਵੀ ਨਹੀਂ ਮੰਨਦਾ।
ਸਿੱਖ ਧਰਮ ਤਿਲਕ ਜਨੇਊ ਜਾਂ ਹੋਰ ਕਰਮ ਕਾਂਡ ਜਾਂ ਅਡੰਬਰ ਜਾਂ ਬ੍ਰਾਹਮਣਵਾਦ ਦਾ ਵਿਰੋਧੀ ਹੈ। ਸਾਡੇ ਧਰਮ 'ਚ ਨਾ ਮੂਰਤੀ ਪੂਜਾ ਨੂੰ ਕੋਈ ਥਾਂ ਆ, ਨਾ ਆ ਜਿਹੜਾ ਬਾਕੀ ਚੱਕਰਵਿਊਹ ਆ ਹਿੰਦੂਇਜ਼ਮ ਦਾ, ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਧਰਮ ਆ, ਜੋ ਮਰਜ਼ੀ ਕਰ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਮੱਤ ਦਿੱਤੀ ਆ ਕਿ ਲੋਭ ਲਾਲਚ ਨਾਲ ਜਾਂ ਡਰਾ ਧਮਕਾ ਕੇ ਜਾਂ ਕਿਸੇ ਵੀ ਹੋਰ ਇਹੋ ਜਿਹੇ ਅਨੈਤਿਕ ਤਰੀਕੇ ਨਾਲ ਕਿਸੇ ਨੂੰ ਸਿੱਖ ਨਹੀਂ ਸਜਾਉਣਾ। ਅਸੀਂ ਤਾਂ ਆਪਣੇ ਗੁਣਾਂ ਦਾ ਪ੍ਰਗਟਾਵਾ ਕਰਕੇ ਸਿੱਖ ਫਲਸਫੇ ਦੀ ਮਹਿਕ ਦੇ ਨਾਲ ਦੁਨੀਆ 'ਚ, ਜਿਹਦੇ ਨਾਲ ਲੋਕ ਇਸੇ ਕਰਕੇ ਕਹਿ ਦਿੰਦੇ ਆ ਨਾ ਵੀ ਜਦੋਂ ਸਿੱਖ ਫਲਸਫੇ ਦਾ ਸੂਰਜ ਦੁਨੀਆ ਭਰ ਦੇ ਵਿੱਚ ਰੋਸ਼ਨੀ ਬਿਖੇਰੇਗਾ ਤਾਂ ਦੂਜੀਆਂ ਧਰਮਾਂ ਕੌਮਾਂ ਦੇ ਜਿਹੜੇ ਲੋਕ ਆਪੋ ਆਪਣੇ ਧਰਮਾਂ ਤੋਂ ਦੁਖੀ ਨੇ, ਉਹਨਾਂ ਦੀਆਂ ਗੜਬੜਾਂ ਤੋਂ ਨਿਰਾਸ਼ ਨੇ, ਉਦਾਸ ਨੇ, ਉਹਨਾਂ ਨੇ ਫਿਰ ਕਹਿਣਾ ਸਿੱਖੋ ਤੁਹਾਡੇ ਕੋਲੇ ਇੰਨਾ ਅਮੀਰ, ਇੰਨਾ ਮਹਾਨ ਫਲਸਫਾ ਸੀ, ਤੁਸੀਂ ਇਹਨੂੰ ਦੱਬ ਕੇ ਹੀ ਬੈਠੇ ਨੇ। ਸੋ ਉਸ ਹਿਸਾਬ ਨਾਲ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਸ ਸੰਸਾਰ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵਿਲੱਖਣ ਇਤਿਹਾਸ ਆ, ਜਿਹਦੀ ਗੱਲ ਕਰਨ ਲੱਗਿਆ ਬੰਦਾ ਸੋਚਦਾ ਵੀ ਮੈਂ ਸਾਰੇ ਇਤਿਹਾਸ ਵਿੱਚੋਂ ਇਹ ਗੱਲ ਦਾ ਮੇਲ ਤਾਲਮੇਲ ਕਿਹਦੇ ਨਾਲ ਕਿਵੇਂ ਬਿਠਾਵਾਂ। ਸ਼ਹਾਦਤ ਹੋ ਗਈ। ਉਸ ਦਿਨ ਤੋਂ ਬਾਅਦ ਹੋਣਾ ਤਾਂ ਇਹ ਚਾਹੀਦਾ ਸੀ ਕਿ ਹਿੰਦੂ ਤਵੀਏ ਇਹ ਗੱਲ ਮਿਥ ਲੈਂਦੇ ਕਿ ਪਹਿਲਾਂ ਜੋ ਸਾਡੇ ਵਡੇਰਿਆਂ ਨੇ ਪਾਪ ਕਰਨੇ ਸੀ ਕਰ ਲਏ ਸਿੱਖੀ ਅਤੇ ਸਿੱਖਾਂ ਦੇ ਗੁਰੂ ਘਰ ਦੇ ਉਲਟ ਚੱਲ ਕੇ, ਅੱਜ ਤੋਂ ਬਾਅਦ ਨਹੀਂ। ਪਰ ਦੇਖੋ ਕਮਾਲ ਦੀ ਬਾਤ, ਨੌਵੇਂ ਪਾਤਸ਼ਾਹ ਦੇ ਸਪੁੱਤਰ ਦਸ਼ਮੇਸ਼ ਪਾਤਸ਼ਾਹ ਨਾਲ ਜੋ ਕੁਝ ਬ੍ਰਾਹਮਣਵਾਦੀਆਂ ਨੇ ਕੀਤਾ ਉਹ ਆਪਣੇ ਸਾਹਮਣੇ। ਜਦੋਂ ਕਿਲੇ ਨੂੰ ਘੇਰਾ ਪਿਆ, ਆਨੰਦਪੁਰ ਦੀ ਧਰਤੀ ਦੇ ਚੱਪੇ ਚੱਪੇ ਉੱਤੇ ਜਦੋਂ ਸਿੱਖ ਅਤਿਆਚਾਰ ਦਾ, ਜ਼ੁਲਮ ਦਾ ਸਾਹਮਣਾ ਕਰ ਰਹੇ ਸੀ, ਉਸ ਮੌਕੇ ਆਟੇ ਦੀਆਂ ਗਊਆਂ ਬਣਾ ਕੇ ਜਿਨ੍ਹਾਂ ਨੇ ਭੇਜੀਆਂ, ਠੀਕ ਆ, ਇਸਲਾਮ ਨੂੰ ਮੁਸਲਮਾਨ ਜਿਹੜੇ ਉਹਨਾਂ ਨੇ ਮੁਗਲਾਂ ਨੇ ਘੱਟ ਨਹੀਂ ਕੀਤੀ, ਸਭ ਨੂੰ ਪਤਾ, ਪਰ ਆਟੇ ਦੀਆਂ ਗਊਆਂ ਦੀ ਗੱਲ ਕਿਉਂ ਨਹੀਂ ਕੀਤੀ? ਤੇ ਉਹ ਸਾਰੇ ਰਾਜੇ ਰਜਵਾੜੇ ਜਿਨ੍ਹਾਂ ਨੂੰ ਦਸ਼ਮੇਸ਼ ਪਾਤਸ਼ਾਹ ਦੇ ਪਿਤਾ ਨੌਵੇਂ ਪਾਤਸ਼ਾਹ ਨੇ ਤੇ ਨੌਵੇਂ ਪਾਤਸ਼ਾਹ ਦੇ ਪਿਤਾ ਜੀ ਨੇ ਛੇਵੇਂ ਪਾਤਸ਼ਾਹ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਨ੍ਹਾਂ ਰਾਜਿਆਂ ਨੂੰ ਛੁਡਵਾ ਕੇ ਲੈ ਕੇ ਆਏ, 52 ਰਾਜਿਆਂ ਦੀ ਦਾਸਤਾਨ ਜਿਹੜੀ, ਉਹਨਾਂ ਦੇ ਹੀ ਪੁੱਤਾਂ ਭਤੀਜਿਆਂ ਰਾਜਿਆਂ ਨੇ ਮੁਗਲਾਂ ਦੇ ਨਾਲ ਰਲ ਕੇ ਆਨੰਦਪੁਰ ਦੇ ਕਿਲੇ ਵਿੱਚ ਘੇਰਾ ਪਾ ਕੇ ਦਸ਼ਮੇਸ਼ ਪਾਤਸ਼ਾਹ ਨੂੰ, ਸਿੱਖ ਕੌਮ ਨੂੰ ਤੰਗੀ ਦਿੱਤੀ ਸੀ। ਆਟੇ ਦੀਆਂ ਗਊਆਂ ਬਣਾ ਕੇ ਭੇਜੀਆਂ ਵੀ ਅਸੀਂ ਜੀ ਸਹੁੰ ਖਾਂਦੇ ਆ, ਤੁਸੀਂ ਬਾਹਰ ਨਿਕਲ ਜਾਓ, ਇੱਕ ਵਾਰੀ ਸਾਡਾ ਨੱਕ ਰਹਿ ਜੂ। ਖੈਰ, ਗੰਗੂ ਵਾਲੀ ਗੱਲ ਤਾਂ ਆਪਾਂ ਨੂੰ ਸਭ ਨੂੰ ਹੀ ਚੇਤੇ ਆ। ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਹਜੇ 10-15 ਸਾਲ ਹੋਏ, 1675 ਦੀ ਸ਼ਹਾਦਤ ਹੈ ਤੇ 25 ਸਾਲ 25-30 ਸਾਲ ਦੇ ਵਿੱਚ ਆਨੰਦਪੁਰ ਦੇ ਕਿਲੇ ਵਾਲੀ ਕਹਾਣੀ ਚੱਲ ਪਈ, ਪਰਿਵਾਰ ਵਿਛੋੜਾ, ਗੰਗੂ ਦੀ ਗਦਾਰੀ। ਤੁਸੀਂ ਦੇਖੋ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਚਰਚਾ ਚੱਲ ਰਹੀ ਆ, ਆਨੰਦਪੁਰ ਆਪਣੇ ਅਕਾਲ ਤਖਤ ਸਾਹਿਬ ਤੋਂ ਵੀ ਆਦੇਸ਼ ਆਇਆ, ਦੀਵਾਲੀ ਤੇ ਬੰਦੀ ਛੋੜ ਦਾ ਮਸਲਾ ਚੱਲ, ਸਦੀਆਂ ਪਹਿਲਾਂ ਦੀ ਗੱਲ ਆ। ਜਦੋਂ ਕੋਈ ਇਤਿਹਾਸਕ ਗੱਲ ਆ, ਕੋਈ ਮਿਥਿਹਾਸਕ ਗੱਲ ਆ, ਚਲੋ ਉਹਨਾਂ ਦਾ ਰੌਲਾ। ਕਹਿੰਦੇ ਜੀ ਰਾਮ ਚੰਦਰ ਸੀਤਾ ਨੂੰ ਲੈ ਕੇ ਇਸ ਦਿਨ ਉੱਥੇ ਆਏ ਸੀ ਆਪਦੇ ਅਯੋਧਿਆ, ਉਹਦੀ ਯਾਦ ਵਿੱਚ ਅਸੀਂ ਦੀਪਮਾਲਾ ਕਰਦੇ ਹਾਂ ਦੀਵਾਲੀ। ਚਲੋ ਸਿੱਖਾਂ ਨੇ ਵੀ ਇਹ ਨਿਸ਼ਾਨੀ ਰੱਖ ਲਈ ਵੀ ਜਦੋਂ ਸਾਰੇ ਭਾਰਤ ਦੇ ਵਿੱਚ ਹਿੰਦੂ ਭਾਈਚਾਰਾ ਦੀਵਾਲੀ ਮਨਾਉਂਦਾ ਹੁੰਦਾ, ਉਦਣ ਭਾਈ ਆਪਣਾ ਕੋਡ ਵਰਲਡ ਵਾਂਗੂ ਇਹ ਸਾਰੇ ਸਿੱਖਾਂ ਨੇ ਉਦੋਂ ਹਰ ਹਾਲਤ ਵਿੱਚ ਇਕੱਠੇ ਹੋਣਾ, ਆਪਾਂ ਸਰਬੱਤ ਖਾਲਸਾ ਇਕੱਠਿਆ ਕਰਿਆ ਕਰਨਾ। ਸੋ 18ਵੀਂ ਸਦੀ ਦੇ ਵਿੱਚ ਇਸ ਦਿਨ ਇਕੱਠੇ ਹੁੰਦੇ ਸੀ ਸਿੱਖ। ਤਾਂ ਉਸ ਹਿਸਾਬ ਦੇ ਨਾਲ ਅੱਜ
ਸਾਡੇ ਹਾਲਾਤ ਮਾਹੌਲ ਜਿਹੜੇ ਨੇ ਉਹਦੇ ਤਹਿਤ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ। ਪਰ ਆਪਾਂ ਇਹ ਗੱਲ ਦੇਖੋ ਕਿ ਜਿਹੜੇ ਰਾਮਚੰਦਰ ਦਾ, ਸੀਤਾ ਦਾ, ਰਾਵਣ ਦਾ ਪ੍ਰਸੰਗ ਹਜ਼ਾਰਾਂ ਸਾਲਾਂ ਪੁਰਾਣਾ, ਉਹਨੇ ਕਿੰਨੀਆਂ ਸਦੀਆਂ ਹੋ ਗਈ, ਉਹਨੂੰ ਤਾਂ ਭੁੱਲੇ ਨਹੀਂ। ਪਰ 1675 ਵਿੱਚ 9ਵੇਂ ਪਾਤਸ਼ਾਹ ਦੀ ਤਿਲਕ ਜੰਜੂ ਲਈ ਸ਼ਹਾਦਤ ਆ ਜਿਹੜੀ, ਉਹ 25-30 ਸਾਲ 'ਚ ਹੀ ਭੁੱਲ ਗਏ। ਐਡੇ ਅਕਿਰਤ ਘਣ, ਐਡੇ ਲਾਹਣਤੀ, ਐਡੇ ਧਰਕਾਰੇ ਹੋਏ ਲੋਕ। ਤੇ ਜਿਹੜਾ ਗਦਾਰੀ ਕੀਤੀ ਸੋ ਕੀਤੀ। ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਖਾਲਸਾ ਰਾਜ ਦੀ ਉਸਾਰੀ ਤੱਕ ਦਾ, ਸਿੱਖ ਰਾਜ ਕਿਵੇਂ ਬਣਿਆ ਤੱਕ ਦਾ ਜਿਹੜਾ ਇਤਿਹਾਸ ਆ ਸਾਡਾ 100 ਸਾਲ ਦਾ, ਕਿਤੇ ਲਖਪਤ ਟੱਕਰ ਜਾਂਦਾ, ਕਦੇ ਕੋਈ ਪੰਮਾ ਪ੍ਰੋਹਤ, ਕਦੇ ਆਹ ਤੇ ਕਦੇ ਉਹ 100 ਸਾਲ ਜਦੋਂ ਸਾਡੇ ਸਿਰਾਂ ਦੇ ਮੁੱਲ ਪੈ ਰਹੇ ਸੀ, ਜਦੋਂ ਸਿੱਖ ਅਜੇ ਵੀ ਇਹਨਾਂ ਦੀਆਂ ਇੱਜ਼ਤਾਂ ਬਚਾਉਂਦੇ ਫਿਰਦੇ ਸੀ। ਗਜ਼ਨੀ ਦੇ ਬਾਜ਼ਾਰ ਦੇ ਵਿੱਚ ਉੱਥੇ ਔਰਤਾਂ ਦੀ ਨਿਲਾਮੀ ਹੁੰਦੀ ਸੀ, ਤੇ ਉਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਨੂੰ ਚਾਅ ਚੜਿਆ ਹੋਇਆ ਸੀ 4 ਪੈਸੇ ਬਣਾਉਣ ਦਾ, ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ। ਫਿਰ ਜੇ ਰਾਜ ਭਾਗ ਲੈ ਲਿਆ, ਉਹਨਾਂ ਟਾਈਮ ਬ੍ਰਾਹਮਣਵਾਦ ਹਟਿਆ ਨਹੀਂ ਜਿੰਨਾ ਟਾਈਮ ਸਿੱਖ ਰਾਜ ਦੀਆਂ ਜੜ੍ਹਾਂ ਨਹੀਂ ਪੱਟਦੀਆਂ। ਡੋਗਰਿਆਂ ਨੇ, ਪਹਾੜੀਆਂ ਨੇ, ਤੇ ਹੋਰ ਤੇਜਾ ਸਿੰਘ, ਲਾਲ ਸਿੰਘ ਵਰਗੇ ਪੂਰਬੀਏ ਜੋ ਸਾਡੇ ਨਾਲ ਉਸ ਦੌਰ ਵਿੱਚ ਵਾਪਰਿਆ, ਉਹ ਹੁਣ ਸਭ ਦੇ ਚੇਤੇ। ਅੱਜ ਦੀ ਪੀੜ੍ਹੀ ਤਾਂ ਜ਼ਿਆਦਾ ਜਾਗਰੂਕ ਹੈ। ਖੈਰ, ਪਿਛਲੀਆਂ 5 ਸਦੀਆਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਉੱਤੇ ਜਦੋਂ ਵੀ ਕੋਈ ਜ਼ੁਲਮ, ਅਤਿਆਚਾਰ, ਧੱਕਾ, ਵਧੀਕੀ ਹੋਈ ਹੈ, ਹਿੰਦੂਆਂ ਦਾ ਸਿੱਧਾ ਜਾਂ ਅਸਿੱਧਾ ਹੱਥ ਉਹਦੇ ਮਗਰ ਨਿਕਲਿਆ, ਤੇ ਸਾਡੀ ਕੌਮ ਕਹਿੰਦੀ ਹਿੰਦੂ ਸਿੱਖ ਏਕਤਾ ਜਿੰਦਾਬਾਦ। ਹੁਣ ਤਾਂ 1947 ਤੋਂ ਬਾਅਦ ਤਾਂ ਸਾਡਾ ਖੁਰਾ ਖੋਜ ਮਟਾਉਣ ਵਾਲੀ ਭੈੜੀ ਹਿੰਦੂਇਜ਼ਮ ਹੈ, ਹਿੰਦੂ ਸ਼ਾਹੀ। ਤੇ ਆ ਜਿਹੜਾ ਅਮਿਤ ਸ਼ਾਹ ਵਾਲੀ ਗੱਲ ਆ, ਇਹਦੇ ਵਿੱਚ ਤੇ ਇੰਦਰਾ ਗਾਂਧੀ 'ਚ ਕੀ ਫਰਕ ਆ ਜੀ? ਉਹ ਵੀ ਆਹੀ ਕੁਝ ਕਰਦੇ ਸੀ ਸਾਡੇ ਨਾਲ, ਇਹ ਵੀ ਉਹੀ ਕੁਝ ਕਰਦੇ। ਸੋ ਕੁੱਲ ਮਿਲਾ ਕੇ ਅਮਿਤ ਸ਼ਾਹ ਦੇ ਬਾਰੇ ਜੋ ਅੱਜ ਕੈਨੇਡਾ ਤੋਂ ਗੱਲ ਆਈ ਹੈ, ਉਹ ਸਾਡੇ ਇੱਥੇ ਤਾਂ ਬਹੁਤ ਪਹਿਲਾਂ ਦਾ ਸਾਰਿਆਂ ਨੂੰ ਪਤਾ ਹੈ। ਅਸੀਂ ਤਾਂ ਜਦੋਂ ਸਾਡੇ ਜਥੇਦਾਰ ਨਿੱਜਰ ਦਾ ਕਤਲ ਹੋਇਆ, ਉਦੋਂ ਹੀ ਕਹਿਤਾ ਸੀ ਵੀ ਇਹ ਭਾਰਤੀ ਏਜੰਸੀਆਂ ਦਾ ਕੰਮ। ਖੈਰ, ਸਰਕਾਰਾਂ ਦਾ ਵੱਡੇ ਪੱਧਰ ਤੇ ਕੰਮ ਹੁੰਦਾ, ਸਬੂਤ ਪ੍ਰੂਫ ਚਾਹੀਦੇ ਆ, ਉਹ ਦਿੱਤੇ। ਜਿਹੜੇ ਸਿੰਗਾਪੁਰ ਦੀ ਇੱਕ ਮੀਟਿੰਗ ਦੀ ਗੱਲ ਚੱਲਦੀ ਹੈ, ਉੱਥੇ ਬਿਠਾ ਕੇ ਭਾਰਤੀ ਨੁਮਾਇੰਦਿਆਂ ਨੂੰ, ਗੋਪਾਲ ਹੋਣਾ ਨੂੰ, ਤੇ ਇੱਧਰ ਇੱਕੋ ਹੀ ਰੰਡੀ ਰੋਣਾ। ਤੇ ਇੱਥੇ ਸਾਰੇ ਆਮ ਬੰਦਿਆਂ ਨੂੰ ਪਤਾ ਵੀ ਭਾਰਤ ਦੇ ਸਿਸਟਮ ਨੇ ਸਿੱਖਾਂ ਦੇ ਕਤਲ ਕਰਵਾਏ ਨੇ। ਇਹ ਵੀ ਗੱਲ ਕੋਈ ਲੁਕੀ ਛਿਪੀ ਨਹੀਂ ਰਹੀ ਵੀ ਜਿਹੜਾ ਲਾਰੈਂਸ ਬਿਸ਼ਨੋਈ ਆ, ਉਹਦਾ ਚਿਹਰਾ ਮੋਹਰਾ, ਉਹਦਾ ਸਾਰਾ ਸਿਸਟਮ ਕਿਵੇਂ ਵਰਤਿਆ ਜਾ ਰਿਹਾ। ਇਹ ਵੀ ਗੱਲ ਬੜੀ ਤੇਜ਼ੀ ਨਾਲ ਹੁਣ ਲੋਕਾਂ ਦੇ ਪੱਲੇ ਪੈ ਰਹੀ ਆ ਵੀ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦੇ ਕਤਲੋਗਾਰਦ ਹੋ ਰਹੀ ਆ, ਇਹ ਇੱਕ ਬੜੀ ਪਲੈਨਿੰਗ ਦੇ ਨਾਲ ਕੰਮ ਚੱਲ ਰਿਹਾ। ਸਿੱਖ ਭਾਵਕ ਤੇ ਜਜ਼ਬਾਤੀ ਹੋਣ ਕਰਕੇ ਹਾਲਾਤ ਬੜੇ ਬੇਕਾਬੂ ਨੇ। ਹਰੇਕ ਸਿੱਖ ਕੌਮ ਲਈ ਕੁਝ ਕਰਨਾ ਚਾਹੁੰਦਾ, ਸੋ ਆਪੋ ਆਪਣੇ ਗਰੁੱਪ ਬਣ ਗਏ, ਧੜੇ ਬਣ ਗਏ, ਧਿਰਾਂ ਬਣ ਗਈਆਂ, ਟਕਰਾਅ ਵੀ ਹੋ ਜਾਂਦੇ ਆ। ਇਹਨਾਂ ਟਕਰਾਵਾਂ ਦਾ, ਇਹਨਾਂ ਧੜੇਬਾਜ਼ੀਆਂ ਦਾ ਦੁਸ਼ਮਣ ਲਾਹਾ ਲੈਂਦਾ। ਪਹਿਲਾਂ ਇੱਕ ਦਾ ਬੰਦਾ ਮਾਰੋ ਤੇ ਦੂਜੀ ਧਿਰ ਨੂੰ ਟਾਰਗੇਟ ਕਰ ਦੋ, ਫਿਰ ਦੂਜੀ ਧਿਰ ਦਾ ਮਾਰੋ, ਇਹਨਾਂ ਨੂੰ ਕਹਿ ਦੋ ਵੀ ਬਦਲਾ ਲੈ ਲਿਆ। ਸੋ ਜਿਹੜਾ ਮਾਹੌਲ ਇਸ ਮੌਕੇ ਸਾਡੇ ਕੌਮ ਦੇ ਬੱਚਿਆਂ ਦੇ ਆਲੇ ਦੁਆਲੇ ਬਣਾਇਆ ਜਾ ਰਿਹਾ, ਉਹਦੇ ਵਿੱਚ ਇੰਡੀਅਨ ਸਟੇਟ ਜਿਸ ਤਰੀਕੇ ਨਾਲ ਗੈਂਗਸਟਰਾਂ ਨੂੰ ਵਰਤ ਕੇ ਸਾਡੀ ਕੌਮ ਦੇ ਜਿਹੜੇ ਹੀਰੋ ਬਣਨ ਵਾਲੇ ਨੌਜਵਾਨ ਨੇ, ਜਿਨ੍ਹਾਂ ਨੇ ਨਾਇਕ ਬਣਨਾ, ਜਿਨ੍ਹਾਂ ਨੇ ਇਤਿਹਾਸ ਸਿਰਜਣਾ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਕੋਈ ਲੁਕਿਆ ਛਿਪਿਆ ਨਹੀਂ। ਪਰ ਸਾਨੂੰ
ਦੁੱਖ ਉਹਨਾਂ ਦਾ ਆ ਜਿਹੜੇ ਇਸ ਮਾਹੌਲ ਨੂੰ ਲਾਂਬੂ ਲਾ ਰਹੇ, ਤੇਲ ਪਾ ਰਹੇ ਨੇ ਵੀ ਇਹ ਕਿਤੇ ਲੜਾਈ ਠੰਡੀ ਨਾ ਪਏ। ਜਿਹੜੇ ਸਿੱਖ ਇਹ ਸਮਝਦੇ ਆ ਕਿ ਗੁਰਪ੍ਰੀਤ ਸਿੰਘ ਹਰੀ ਨਾਮ ਦਾ ਜਿਹੜਾ ਕਤਲ ਆ ਉਹ ਭਾਈ ਅਮਰਤਪਾਲ ਸਿੰਘ ਨੇ ਹੀ ਕਰਾਇਆ, ਉਹ ਭੜਕਾਊ ਜਾਂ ਅੱਗ ਲਾਊ ਲਹਿਜੇ 'ਚ ਜਦੋਂ ਇਹ ਗੱਲਾਂ ਕਰਦੇ ਆ ਉਹ ਸਹੀ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਜਿਹੜੇ ਸਿੱਖ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਵੱਲੋਂ ਗੁਰਪ੍ਰੀਤ ਸਿੰਘ ਹਰੀ ਨਾਮ ਦੇ ਕਤਲ ਨੂੰ ਜਸਟੀਫਾਈ ਕਰਦੇ, ਕੋਈ ਵੀ ਕਾਰਨ ਦੱਸ ਕੇ ਇਹ ਜੀ ਤਾਂ ਐ ਗੰਦ ਲਿਖਦਾ ਸੀ ਜੀ, ਇਹ ਤਾਂ ਮਾੜਾ ਬੋਲਦਾ ਸੀਗਾ ਜੀ, ਇਹ ਵੀ ਸਹੀ ਨਹੀਂ। ਦੋਨਾਂ ਪੱਖਾਂ ਦੇ ਉਹ ਬੰਦੇ ਸਹੀ ਨਹੀਂ ਜਿਹੜੇ ਸੱਚੀ ਤੇ ਸੱਚੀ ਗੱਲ ਕਰਦੇ। ਬੜੇ ਬੰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਗੁਰਪ੍ਰੀਤ ਸਿੰਘ ਹਰੀ ਨਾਮ ਦੇ ਕਤਲ ਤੋਂ ਦੁਖੀ ਆ, ਸਾਡਾ ਭਰਾ ਸੀ, ਪਰ ਅਸੀਂ ਇਹ ਅਜੇ ਨਹੀਂ ਕਹਿ ਸਕਦੇ, ਸਾਡੇ ਇਹ ਗੱਲ ਅਜੇ ਮਨ ਨਹੀਂ ਲੱਗਦੀ, ਕੱਲ ਨੂੰ ਰੱਬ ਨਾ ਕਰੇ ਕੋਈ ਇਹੋ ਜਿਹਾ ਗੱਲ ਸਾਹਮਣੇ ਆਵੇ, ਪਰ ਭਾਈ ਅਮਰਤਪਾਲ ਸਿੰਘ ਦਾ ਨਾਮ ਲੈਣਾ ਇਸ ਤਰੀਕੇ ਨਾਲ ਖਾਸ ਤੌਰ ਤੇ ਟਕਰਾਅ ਬਣਾਉਣਾ ਇਸ ਮਸਲੇ ਉੱਤੇ ਇਹ ਨਹੀਂ। ਇਵੇਂ ਹੀ ਉਹਨਾਂ ਦੀ ਵੀ ਘਾਟ ਨਹੀਂ ਹੈਗੀ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਹਮਾਇਤ ਵਿੱਚ ਨੇ, ਪਰ ਕਹਿੰਦੇ ਆ ਕਿ ਜੀ ਠੀਕ ਆ ਗੁਰਪ੍ਰੀਤ ਸਿੰਘ ਹਰੀ ਨਾਮ ਦੇ ਨਾਲ ਸਾਡੀ ਬੇਇਤਫਾਕੀ ਸੀ, ਅਸਹਿਮਤੀ ਸੀ, ਪਰ ਉਹਦਾ ਕਤਲ ਆ ਜਿਹੜਾ ਉਹ ਗਲਤ ਕਰਨਾ ਨਹੀਂ ਸੀ ਚਾਹੀਦਾ। ਹੁਣ ਇੱਕ ਸੱਚੀ ਤੇ ਸਹੀ ਸੋਚ ਆ, ਇੱਕ ਬਿਲਕੁਲ ਹੀ ਵੀ ਬੱਲੇ ਬੱਲੇ ਸਵਾਰ ਆ ਗਿਆ, ਠੋਕਤਾ ਨਾ ਫਿਰ ਹਰੀ ਨੂੰ, ਜਾਂ ਇਹ ਕਹਿਣਾ ਕਿ ਸਾਨੂੰ ਪਤਾ ਵੀ ਜਿਹੜਾ ਅਮਰਤਪਾਲ ਸਿੰਘ ਆ ਜੀ ਉਹਨੇ ਕਰਾਇਆ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਧਿਆਨ ਮੰਗਦੀ ਆ ਕਿ ਪੰਜਾਬ ਦੀ ਪੁਲਿਸ ਜਾਂ ਇੱਥੋਂ ਦੀਆਂ ਏਜੰਸੀਆਂ ਇਹਨਾਂ ਦੇ ਫਾਇਦੇ 'ਚ ਜਾਂਦੀ ਹੈ ਗੱਲ ਇਹ ਕਿ ਗੁਰਪ੍ਰੀਤ ਸਿੰਘ ਹਰੀ ਨਾਮ ਦਾ ਕਤਲ ਭਾਈ ਅਮਰਤਪਾਲ ਸਿੰਘ ਦੇ ਸਿਰ ਮੜਿਆ ਜਾਵੇ। ਇੱਕ ਤਾਂ NSA ਦਾ ਵਾਧਾ ਠੀਕ ਹੋ ਜੂ, ਦੂਜਾ ਜਿਹੜੀ ਕੌਮੀ એનર્ਜੀ ਆ, ਪੰਥ ਦੀ ਸ਼ਕਤੀ ਆ, ਉਹ ਇੱਕ ਦੂਜੇ ਨਾਲ, ਫੇਰ ਤਾਂ ਦਿੱਲੀ ਵਾਲੇ ਤਾਂ ਲਾਸ਼ਾਂ ਹੀ ਚੱਕਣ ਆਉਣਗੇ ਨਾ, ਇਹ ਤਾਂ ਸਾਰੇ ਜਿਹੜੇ ਪੰਥ ਦਰਦੀ ਨੌਜਵਾਨ ਇਸ ਮੌਕੇ ਨੇ ਉਹ ਧਿਰਾਂ ਧੜਿਆਂ 'ਚ ਵੰਡੇ ਜਾਣਗੇ। ਤੇ ਆਪਾਂ ਪਿੱਛੇ ਜੇ ਗੱਲ ਕਰਕੇ ਹਟੇ ਆ ਵੀ ਕਿਵੇਂ ਅੰਨੀ ਦੇ ਇੱਥੇ ਅਸਲਾ ਇੱਥੇ ਆ ਰਿਹਾ, ਇੱਥੇ ਅਸਲਾ ਪ੍ਰੋਵਾਈਡ ਅਗਲੇ ਕਰਾ ਦੇਣਗੇ, ਇੱਕ ਦੂਜੇ ਨੂੰ ਮਾਰ ਲਓ ਵੱਢ ਲਓ। ਸੋ ਬੜਾ ਸੁਚੇਤ ਹੋ ਕੇ ਚੱਲਣ ਦਾ ਦੌਰ। ਮੈਂ ਇੱਥੇ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਆ ਕਿ 1984 ਤੋਂ ਬਾਅਦ ਜਿਹੜੇ ਨੌਜਵਾਨ ਹਥਿਆਰਬੰਦ ਸਿੱਖ ਸੰਘਰਸ਼ ਵੱਲ ਆਏ ਉਹਨਾਂ ਵਿੱਚੋਂ ਬਹੁਤੇ ਜ਼ਿਆਦਾ 99% ਆਮ ਸਧਾਰਨ ਗੁਰਸਿੱਖ ਨੌਜਵਾਨ ਸੀਗੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਅੰਡਰਗਰਾਊਂਡ ਜਾਂ ਕੌਮ ਪ੍ਰਸਤੀ ਦੇ ਬਹੁਤ ਵੱਡੇ ਕੋਈ ਇਸ ਤਰੀਕੇ ਦੇ ਮਾਹੌਲ ਚੋਂ ਨਹੀਂ ਸੀ ਵਿਚਰੇ ਹੋਏ, ਪਰ ਉਹਨਾਂ ਦੇ ਬੇਸ਼ੱਕ ਮਸਲੇ ਬਣੇ, ਟਕਰਾਅ ਬਣੇ, ਤਕਰਾਰਾਂ ਵੀ ਹੋਈਆਂ, ਲੜਾਈ ਝਗੜੇ ਵੀ ਹੁੰਦੇ ਰਹੇ, ਪਰ ਬਹੁਤ ਹੱਦ ਤੱਕ ਇੱਕ ਦੂਜੇ ਦੀ ਸੁਣ ਲੈਂਦੇ ਸੀ। ਹੁਣ ਜੇ ਅੱਜ ਦੀ ਗੱਲ ਹੀ ਕਰ ਲਈਏ, ਸਭ ਨੂੰ ਪਤਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਮਰਥਕਾਂ ਦਾ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਸਮਰਥਕਾਂ ਨਾਲ ਕਾਫੀ ਜ਼ਿਆਦਾ ਫਰਕ, ਸੋਸ਼ਲ ਮੀਡੀਆ ਤੇ ਵੀ ਲੜ ਚੁੱਕੇ ਆ। ਪਰ ਆ ਪਰਸੋਂ ਚੌਥੇ ਭਾਈ ਗਿਆਨ ਸਿੰਘ ਲੀਲ ਦੇ ਘਰੇ ਮਾਤਾ ਦਾ ਭੋਗ ਸੀ ਤੇ ਉੱਥੇ ਉਹ ਸਾਰਿਆਂ ਨੇ ਤੁਸੀਂ ਦੇਖੀਆਂ ਹੋਈਆਂ ਫੋਟੋਆਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੁਨੀਆ ਦੇਖ ਲੈਂਦੀ ਹੈ। ਭਾਈ ਲੀਲ ਵੀ ਬੈਠੇ ਆ, ਪਰਿਵਾਰਕ ਮੈਂਬਰ ਸਾਰੇ ਬੈਠੇ ਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕੋਲੇ ਬਿਲਕੁਲ ਨੇੜੇ ਭਾਈ ਦਲਜੀਤ ਸਿੰਘ ਬੈਠੇ ਆ। ਇਹ ਨਹੀਂ ਕਿ ਦੋਨਾਂ 'ਚ ਜਿਹੜੇ ਆਪਸੀ ਵਖਰੇਵੇਂ ਆ ਜਾਂ ਫਰਕ ਵਾ ਵੀ ਉਹ ਖਤਮ ਹੋ ਗਏ, ਉਹ ਰਹਿੰਦੇ ਆ ਬੰਦਿਆਂ ਦੇ ਬੰਦਿਆਂ ਨਾਲ ਕਈ ਗੱਲਾਂ ਤੇ ਨਹੀਂ ਸੁਰ ਰਲਦੀ, ਪਰ ਇਹ ਨਹੀਂ ਜਿਹੋ ਜਿਹਾ ਮਾਹੌਲ ਅੱਜ ਦਾ ਨੌਜਵਾਨ ਵਰਗ ਸਿਰ ਤੇ ਰਿਹਾ। ਇਹਨਾਂ ਬੱਚਿਆਂ ਨੂੰ ਸਾਨੂੰ ਸਮਝਾਉਣਾ ਪਊ
ਜਿਹੜਾ ਬੰਦਾ ਪੰਪ ਮਾਰ ਰਿਹਾ, ਜਿਹੜਾ ਬੰਦਾ ਉਂਗਲ ਦੇ ਰਿਹਾ, ਜਿਹੜਾ ਬੰਦਾ ਲੜਾਈ 'ਚ ਲਾਂਬੂ ਲਾ ਰਿਹਾ, ਉਹ ਤੋਂ ਬਚੋ। ਸਭ ਤੋਂ ਆਖਰੀ ਗੱਲ ਕਹਿ ਕੇ ਤੇ ਸਭ ਤੋਂ ਇਹ ਗੱਲ ਮੈਨੂੰ ਕਹਿਣ ਲੱਗਿਆ ਤਕਲੀਫ ਹੋ ਰਹੀ ਹੈ ਕਿ ਜਿਨ੍ਹਾਂ ਬੰਦਿਆਂ ਨੇ ਇਸ ਲੜਾਈ ਨੂੰ ਪੂਰਾ ਸਿਖਰ ਤੇ ਲਿਜਾ ਕੇ ਨੌਜਵਾਨਾਂ ਨੂੰ ਇੱਥੇ ਲੈ ਜਾਂਦਾ ਨਾ, ਅੱਜ ਉਹ ਬਹੁਤ ਸਿਆਣੇ ਬਣ ਕੇ ਦਿਖਾ ਰਹੇ। ਅੱਜ ਉਹਨਾਂ ਨੂੰ ਨਾ ਇਉਂ ਆ ਵੀ ਮੈਨੂੰ ਨਾ ਕੋਈ ਉਂਗਲ ਕਰ ਜਾਵੇ, ਮੈਂ ਪਹਿਲਾਂ ਵੀ ਕਹਿ ਦੇਵਾਂ। ਜਿਵੇਂ ਚੋਰ ਹੁੰਦਾ ਨਾ, ਉਹ ਵਹੀਰ 'ਚ ਲੋਕਾਂ ਦੇ ਵਿੱਚ ਰਲ ਕੇ ਸਭ ਤੋਂ ਵੱਧ ਰੌਲਾ ਪਾਉਂਦਾ ਹੁੰਦਾ, ਇੱਧਰ ਨੂੰ ਗਿਆ ਨਾ ਹੋਵੇ, ਆਹ ਨਾ ਹੋਵੇ। ਉਵੇਂ ਕੁਛ ਬੰਦੇ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਸ਼ੱਕ ਨਹੀਂ, ਵਹਿਮ ਨਹੀਂ ਕਿ ਇਹਨਾਂ ਨੇ ਪਿਛਲੇ 3-4 ਸਾਲ ਤੋਂ ਲਾਂਬੂ ਲਾਉਣ ਦੇ ਵਿੱਚ ਸਭ ਤੋਂ ਅਹਿਮ ਤੇ ਮੋਹਰੀ ਭੂਮਿਕਾ ਨਿਭਾਈ ਆ, ਉਹੀ ਅੱਜ ਕੱਲ੍ਹ ਮੱਤਾਂ ਦੇ ਰਹੇ ਆ ਵੀ ਲੜੋ ਨਾ, ਸਾਊ ਬਣ ਜਾਓ, ਬੀਬੇ ਬਣ ਜਾਓ। ਪਰ ਖੈਰ ਲੁਕਦਾ ਕੁਛ ਨਹੀਂ, ਸਭ ਕੁਝ ਸਾਹਮਣੇ ਆ ਜਾਂਦਾ। ਜਿਵੇਂ ਅਮਿਤ ਸ਼ਾਹ ਦਾ ਸਾਹਮਣੇ ਆ ਗਿਆ, ਤੇ ਇੰਡੀਆ ਦਾ ਆਪਾਂ ਨੂੰ ਪਤਾ ਹੀ ਆ, ਜਿਵੇਂ ਪਹਿਲਾਂ ਕਹਿੰਦੇ ਰਹੇ ਨੇ ਕਿ ਸਾਨੂੰ ਤਾਂ ਜੋ ਕੋਈ ਸਬੂਤ ਨਹੀਂ ਦਿੰਦੇ, ਸਾਨੂੰ ਤਾਂ ਜੀ ਕੋਈ ਸਬੂਤ ਨਹੀਂ ਦਿੰਦੇ। ਹੁਣ ਵੀ ਇਹਨਾਂ ਨੇ ਇਹੀ ਕਹਿਣਾ, ਨਹੀਂ ਜੀ ਅਮਿਤ ਸ਼ਾਹ ਦਾ ਤਾਂ ਕੋਈ ਰੋਲ ਨਹੀਂ। ਜਦੋਂ ਕਿ ਇਹ ਗੱਲ ਨੰਗੀ ਚਿੱਟੀ ਆ ਕਿ ਇੰਡੀਅਨ ਸਟੇਟ ਨੇ, ਭਾਰਤੀ ਖੁਫੀਆ ਏਜੰਸੀਆਂ ਨੇ ਗੈਂਗਸਟਰਾਂ ਨੂੰ ਨਾਲ ਲੈ ਕੇ ਖਰਚਾ ਪਰਚਾ ਭਰ ਕੇ, ਉਦੋਂ ਤਾਂ ਸ਼ਰੇਆਮ ਕਹਿੰਦਾ ਹੁੰਦਾ ਸੀ ਗੌਰਵਵਾਰੀਆ, ਪਿੱਟਦਾ ਹੁੰਦਾ ਰਤੀਸ਼ ਲੱਖੀ। ਕੱਲ ਪਰਸੋਂ ਫੇਰ ਲੱਗਿਆ ਹੋਇਆ ਸੀ ਕਿ ਜੀ ਉਦੋਂ ਕਿਸੇ ਨੇ ਰੋਕਿਆ ਨਹੀਂ ਉਹਨੂੰ, ਤੇ ਹੁਣ ਉਹ ਗੱਲ ਵਿਪਤਾ ਪਈ ਹੋਈ ਆ, ਘਰ ਮੇ ਘੁਸ ਕੇ ਮਾਰੇਗੇ। ਉਦੋਂ ਕਹਿੰਦਾ ਸੀ ਵੀ ਉਹ ਗੁੰਡਿਆਂ ਨੂੰ ਪੈਸੇ ਮਰਵਾ ਲਓ ਸਿੱਖਾਂ ਨੂੰ। ਖੈਰ ਇਹ ਸਾਡੇ ਲਈ ਨਵੀਂ ਗੱਲ ਨਹੀਂ। ਜਦੋਂ ਇੱਥੇ ਸੰਤੋਖਾ ਕੈਟ ਸਰਕਾਰ ਨੇ ਹਾਇਰ ਕਰਕੇ ਸੁਪਾਰੀ ਦੇ ਕੇ ਕਿਰਾਏ ਤੇ ਗੁੰਡਾਗਰਦੀ ਉਹ ਤੋਂ ਕਰਵਾਈ ਸੀ, ਉਹ ਵੀ ਅਸੀਂ ਦੌਰ ਦੇਖਿਆ। ਇਹ ਗੁੰਡੇ ਇਹੋ ਜਿਹੇ ਕਈ ਜਿਹੜੇ ਪੱਖ ਨੇ, ਕਈ ਕੁਛ ਕੌਮ ਨੇ ਹੰਢਾਇਆ, ਪਰ ਕੌਮ ਦਾ ਸਫ਼ਰ ਜਾਰੀ ਆ। ਤੇ ਖਾਲਿਸਤਾਨ ਦਾ ਸੰਘਰਸ਼ ਜਦੋਂ ਤੱਕ ਦੁਨੀਆ ਦੇ ਵਿੱਚ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲ ਨਹੀਂ ਜਾਂਦਾ, ਉਦੋਂ ਤੱਕ ਏਦਾਂ ਹੀ ਜਾਰੀ ਰਹੂਗਾ। ਇੱਥੇ ਸਮਾਪਤੀ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।